ਅਸਲ ਵਿੱਚ ਉਹਨਾਂ ਦਾ ਕੋਈ ਧਰਮ ਧੁਰਮ ਵਾਲਾ ਕੰਮ ਕੋਈ ਨਹੀਂ। ਨੈਤਿਕਤਾ ਨੂਤਿਕਤਾ ਜਿਹੜੀ ਹੁੰਦੀ ਆ ਉਹ ਐਵੇਂ ਆਪਣਾ ਜਾਲੀ ਦੀਆਂ ਗੱਲਾਂ ਨੇ। ਹਿੰਦੂ ਲਈ ਸਿੱਧੀ ਜੀ ਗੱਲ ਆ ਕਿ ਜਿਹੜੀ ਗੱਲ ਨਾਲ ਅੱਜ ਸਰਦਾ ਪ੍ਰੈਜ਼ੈਂਟ ਟੈਂਸ ਵਿੱਚ ਉਹ ਠੀਕ ਆ। ਸਾਡੇ ਇੱਥੇ ਕਹਿੰਦੇ ਆ ਵੀ ਮੂੰਹ ਚੋਂ ਨਿਕਲੀ ਹੋਈ ਗੱਲ ਆ ਜਿਹੜੀ ਉਹਦੇ ਤੋਂ ਮੈਂ ਨਹੀਂ ਭੱਜਣਾ। ਉਹ ਕਹਿੰਦੇ ਆ ਜੀ ਲਿਖਤੀ ਤੋਂ ਵੀ ਮੁੱਕਰ ਜੋ। ਸੋ ਜਿਹੜੇ ਬੰਦੇ ਅਜੇ ਤੱਕ ਹਿੰਦੂ ਦੇ ਮਨ ਦੀ, ਹਿੰਦੂ ਦੇ ਚੇਤਨਾ ਦੀ ਹਾਥ ਹੀ ਨਹੀਂ ਪਾ ਸਕੇ ਕਿ ਉਹਨਾਂ ਦਾ ਕੋਈ ਏਜੰਡਾ ਨਹੀਂ। ਉਹਨਾਂ ਦਾ ਏਜੰਡਾ ਇਹ ਆ ਵੀ ਕੋਈ ਨੀਤੀ ਨਹੀਂ, ਜੋ ਕੁਝ ਕਹਿ ਕੇ ਡੰਗ ਸਰਦਾ, ਜਿਵੇਂ ਆਮ ਆਦਮੀ ਪਾਰਟੀ ਵਾਲੇ ਕਰਦੇ ਆ ਵੀ ਜਿਹੜੀ ਗੱਲ ਕਹਿ ਕੇ ਵੋਟਾਂ ਮਿਲਦੀਆਂ ਲੈ ਲੋ ਯਾਰ। ਪਿਛਲੀ ਵਾਰ ਜਦੋਂ ਇਲੈਕਸ਼ਨ ਸੀ ਉਦੋਂ ਕਹਿੰਦੇ ਸੀ ਵੀ ਜੇ ਤਰਨਤਾਰਨ ਦੇ ਲੋਕੋ ਬਚਣਾ ਹੈ ਤਾਂ ਹਰਮੀਤ ਸਿੰਘ ਸੰਧੂ ਨੂੰ ਵੋਟ ਨਾ ਪਾਇਓ। ਹੁਣ ਕਹਿੰਦੇ ਆ ਜੇ ਲੋਕੋ ਬਚਣਾ ਤਾਂ ਹਰਮੀਤ ਸਿੰਘ ਸੰਧੂ ਨੂੰ ਵੋਟ ਪਾਓ। ਜਿੰਨੇ ਕਈ ਆਪਣੇ ਮੇਰਾ ਸੁਣ ਕੇ ਹੇਠਾਂ ਗੰਦ ਪਿਲ ਵਗਦੇ ਆ, ਜੇ ਮੈਂ ਬੀਜੇਪੀ ਨੂੰ ਆਰਐਸਐਸ ਨੂੰ ਚੰਗਾ ਕਹਿਣ ਲੱਗ ਜਾ, ਇਹ ਸਾਰਿਆਂ ਨੇ ਕਹਿਣਾ ਜੀ ਘੁਮਾਣ ਸਾਹਿਬ ਤਾਂ ਮਹਾਨ ਸਿੱਖ। ਹੁਣ ਮਹਾਨ ਸਿੱਖ ਸਿਰਫ ਉਹ ਆ ਜਿਹੜਾ ਆਪਦੇ ਧਰਮ ਦਾ ਦੁਸ਼ਮਣ ਆ ਜੀ ਇਹਨਾਂ ਦੀ ਨਜ਼ਰ ਚ। ਸਤਿੰਦਰ ਸਰਤਾਜ ਪੜ੍ਹਿਆ ਲਿਖਿਆ ਬੰਦਾ ਤੇ ਪੂਰੀ ਕੌਮ ਆਪਣੀ ਪਿਛਲੇ ਲੰਮੇ ਅਰਸੇ ਤੋਂ ਲੱਗੀ ਹੋਈ ਆ ਕਿ ਜਿਹੜਾ ਨੌਵੇਂ ਪਾਤਸ਼ਾਹ ਧਰਮ ਕੀ ਚਾਦਰ, ਬਾਹਮਣਵਾਦ ਦਾ ਪੂਰਾ ਜ਼ੋਰ ਲਾਇਆ ਹੋਇਆ ਵੀ ਉਹ ਤਾਂ ਹਿੰਦੂਆਂ ਦੇ ਲਈ ਹਿੰਦ ਦੀ ਚਾਦਰ ਨੇ ਬਸ। ਉਹ ਗੱਲ ਹੋਰ ਸੀ ਜਦੋਂ ਬਲੈਕ ਪ੍ਰਿੰਸ ਫਿਲਮ ਦੇ ਵਿੱਚ ਮਹਾਰਾਣੀ ਜਿੰਦਾ, ਮਹਾਰਾਜਾ ਦਲੀਪ ਸਿੰਘ, ਉਹ ਹੋਰ ਚੱਕਰ ਸੀ। ਗੁਰਮੁਖੀ ਕਾ ਬੇਟਾ ਵਾਲੀ ਕਹਾਣੀ ਹੋਰ ਆ, ਆਹ ਗੱਲ ਕੁਝ ਹੋਰ। ਬਹੁਤ ਹੀ ਜ਼ਿਆਦਾ ਮਾੜਾ ਕੀ, ਇਹਦੇ ਨਾਲੋਂ ਤਾਂ ਚੁੱਪ ਹੀ ਰਹਿ ਜਾਂਦੇ। ਸੋ ਜਿਹੜਾ ਚੰਦ ਚਾੜਿਆ ਸਤਿੰਦਰ ਸਰਤਾਜ ਨੇ, ਇਹ ਹੈਗਾ ਵੀ ਉਹ ਵਧੀਆ ਸਿੱਖ ਆ ਜੀ ਹੁਣ ਉਹ, ਕਿਉਂਕਿ ਉਹਨੇ ਹਿੰਦੂਆਂ ਦੇ ਆਰਐਸਐਸ ਦੇ ਨਾਗਪੁਰ ਦੇ ਏਜੰਡੇ ਅਨੁਸਾਰ ਗੱਲ ਕੀਤੀ ਹੈ। ਅਮਿਤਾਭ ਬੱਚਨ ਉਸ ਇੰਡੀਆ ਦਾ ਨੁਮਾਇੰਦਾ ਹੈ, ਪ੍ਰਤੀਨਿਧ ਹੈ, ਜਿਹਨੇ ਸਾਡਾ ਕਤਲੇਆਮ ਕੀਤਾ ਤੇ ਸੈਲੀਬ੍ਰੇਟ ਕੀਤਾ। ਇਹ ਦਲਜੀਤ ਦੋਸਾਂਝ ਦੀ ਫਿਲਮ ਜਿਹੜੀ ਹੈ ਉਹਦਾ ਰਫੜ ਪਿਆ ਤੇ ਪੰਥ ਪੂਰਾ ਡਟ ਕੇ ਖੜ ਗਿਆ, ਚਾਹੇ ਖਾਲੜੇ ਵਾਲੀ ਸੀ ਚਾਹੇ ਉਹ ਸਰਦਾਰ ਜੀ ਵਾਲੀ ਸੀ। ਤੇ ਅੱਜ ਜਦੋਂ ਲੋੜ ਪਈ ਤਾਂ ਦਲਜੀਤ ਦੋਸਾਂਝ ਨੇ ਇਹ ਨਹੀਂ ਰੱਖਿਆ ਕਿ ਮੈਂ ਸਿੱਖ ਕੌਮ ਦਾ ਨੁਮਾਇੰਦਾ, ਉਹਨੇ ਉਹ ਲਾ ਕੇ ਪੱਗ ਇੱਕ ਤਰੀਕੇ ਨਾਲ ਖੰਡਾਤੀ। V84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਪੁਲਿਸ ਦੇ ਇੱਕ ਅਫਸਰ DIG ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਗਾ ਪਿਆ ਹੋਇਆ, ਜਿਹਦੇ ਕਰਕੇ ਪੰਜਾਬ ਦੇ 15-20 ਵੱਡੇ ਜਿਹੜੇ ਪੁਲਿਸ ਅਧਿਕਾਰੀ ਤੇ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ, IAS ਤੇ IPS, ਇਹ ਦੋ ਤਰ੍ਹਾਂ ਦੇ ਅਧਿਕਾਰੀ ਹੁੰਦੇ। ਇੱਕ ਵਾਈਟ ਕਾਲਰ ਜਿਹੜੇ SDM DC ਵਗੈਰਾ, ਇੱਕ ਖਾਕੀ ਵਰਦੀ ਵਾਲੇ SSP DSP। ਇਹ 15-20 ਜਿਹੜੇ ਆ ਮੇਨ ਤੌਰ ਤੇ, 25 ਦੱਸਦੇ ਆ ਖਾਸ ਤੌਰ ਤੇ। ਅਧਿਕਾਰੀਆਂ ਦੀ ਨੀਂਦ ਉੱਡੀ ਹੋਈ ਆ ਵੀ ਪਤਾ ਨਹੀਂ ਕਦੋਂ CBI ਵਾਲਿਆਂ ਨੇ ਕੰਧਾ ਟੱਪ ਕੇ ਅੰਦਰ ਆ ਵੜਨਾ। ਤੇ ਉਸ ਮਾਮਲੇ ਵਿੱਚ ਜਦੋਂ ਦੋਨੇ ਜਿਹੜੇ ਫੜੇ ਸੀਗੇ, ਜਿਹੜਾ ਕਿਸਾਨੂ ਨਾਂ ਦਾ ਉਹਦਾ ਦਲਾਲ ਸੀਗਾ ਭੁੱਲਰ ਦਾ, ਤੇ ਭੁੱਲਰ, ਦੋਨੇ ਫੜ ਕੇ CBI ਨੇ ਜੇਲ੍ਹ ਭੇਜਤੇ। ਤੇ ਉਦੋਂ ਤੋਂ ਚਰਚਾ ਚੱਲੀ ਜਾਂਦੀ ਸੀ ਵੀ ਕੁਛ ਨਹੀਂ ਬਣਨਾ, ਪਰ ਲੱਗਦਾ ਵੀ ਬਣਾਉਣਗੇ ਕੁਛ। ਉਸ ਹਿਸਾਬ ਕਿਤਾਬ ਦੇ ਵਿੱਚ ਤੀਜਾ ਮੁਕੱਦਮਾ ਜਿਹੜਾ ਹੈਗਾ ਅੱਜ ਭੁੱਲਰ ਤੇ ਦਰਜ ਹੋਇਆ, ਹਰਚਰਨ ਸਿੰਘ ਭੁੱਲਰ ਤੇ, ਸਾਬਕਾ DIG ਤੇ। ਇੱਕ ਤਾਂ ਪਹਿਲੇ ਦਿਨ ਕਰ ਲਿਆ ਸੀ, ਫਿਰ ਇੱਕ ਹੋਰ ਹੋ ਗਿਆ ਸੀ, ਤੇ ਇੱਕ ਅੱਜ ਆਮਦਨ ਤੋਂ ਵੱਧ ਮਾਮਲਾ ਦਰਜ ਜਿਹੜਾ ਹੈਗਾ ਹੋਇਆ, ਇੱਕ ਐਕਸਾਈਜ਼ ਦਾ ਹੋਇਆ ਸੀ, ਇੱਕ ਪਹਿਲੇ ਦਿਨ ਕਰਪਸ਼ਨ ਜਦੋਂ ਫੜਿਆ ਗਿਆ ਸੀ। 3 ਮੁਕੱਦਮੇ ਕੁੱਲ ਜਾਣੀ ਕਿ ਹੋ ਗਏ। ਪਰ ਇਹ ਖਬਰ ਨਹੀਂ ਹੈਗੀ ਖਾਸ ਖਬਰ ਇਹ ਆ ਵੀ ਕਿਸਾਨੂ ਜਿਹੜਾ ਉਦੋਂ ਦਾ ਜੇਲ੍ਹ ਸੀਗਾ, ਭੁੱਲਰ ਨੂੰ ਤਾਂ, ਹਰਚਰਨ ਭੁੱਲਰ ਨੂੰ ਤਾਂ ਉਹਦੇ ਘਰ ਦੇ ਮਿਲ ਮੁਲ ਕੇ ਆਏ ਨੇ ਮਾੜਾ ਮੋਟਾ, ਪਰ ਜਿਹੜਾ ਕਿਸਾਨੂ ਆ ਦਲਾਲ, ਉਹਨੂੰ ਤਾਂ ਕਹਿੰਦੇ ਲਾਈਨਾਂ ਲੱਗੀਆਂ ਪਈਆਂ ਜੇਲ੍ਹ ਦੇ ਵਿੱਚ ਲਗਾਤਾਰ। ਉਹਨੂੰ ਪੜੈਲ ਜੇਲ੍ਹ 'ਚ ਬਹੁਤ ਸਾਰੇ ਲੋਕ ਮਿਲਣ ਆ ਰਹੇ, ਤੇ ਉਹ ਸਾਰੇ ਕਾਸੇ ਦੀ ਵੀਡੀਓਗ੍ਰਾਫੀ ਵੀ ਪ੍ਰਸ਼ਾਸਨ ਨੇ ਕਰਵਾਈ ਹੋਈ ਸੀ। ਤੇ ਅਖੀਰ ਜਿਹੜਾ CBI ਨੇ ਅਦਾਲਤ ਰਾਹੀਂ, ਨਾਲੇ ਤਾਂ ਜੇਲ੍ਹ ਪ੍ਰਸ਼ਾਸਨ ਤੋਂ ਉਹ ਸਾਰਾ ਰਿਕਾਰਡ ਮੰਗਿਆ ਤੇ ਪਿਛਲੇ 10-15 ਦਿਨ ਜਦੋਂ ਤੋਂ ਇਹ ਜੇਲ੍ਹ 'ਚ ਬੰਦ ਵਾ, ਉਦੋਂ ਤੋਂ ਕਿਹੜੇ ਇਹਨੂੰ ਮਿਲਣ ਆਏ ਨੇ। ਤੇ ਦੂਜਾ ਇਹਦਾ ਡਾਟਾ ਜਿਹੜਾ ਹੋਰ ਵੀ ਇਸ ਤਰੀਕੇ ਨਾਲ ਮੇਲ ਮੁਲਾਕਾਤਾਂ ਦਾ ਉਹ ਮੰਗਿਆ, ਤੇ ਨਾਲ ਇਹਦਾ ਰਿਮਾਂਡ ਜਿਹੜਾ ਹੈਗਾ ਉਹ 12 ਦਿਨ ਦਾ ਮੰਗਿਆ ਸੀ, ਅੱਜ 9 ਦਿਨ ਦਾ ਮਿਲਿਆ। ਜਾਣੀ ਕਿ ਹੁਣ 9 ਦਿਨ ਕਿਸਾਨੂ ਜਿਹੜਾ ਹੈ ਉਹ ਜੁਡੀਸ਼ੀਅਲ ਰਿਮਾਂਡ ਤੋਂ ਪੁਲਿਸ ਰਿਮਾਂਡ 'ਚ ਜਾਂ CBI ਰਿਮਾਂਡ 'ਚ ਚਲਾ ਗਿਆ। ਰਿਮਾਂਡ ਦੇ ਵਿੱਚ ਇਹ ਗੱਲ ਬੜੀ ਚਰਚਾ ਚੱਲ ਰਹੀ ਆ ਵੀ ਸ਼ਾਇਦ ਉਹ ਵਾਅਦਾ ਮਾਫ ਗਵਾਹ ਬਣ ਜਾਏ। ਵੈਸੇ ਉਹਦਾ ਫਾਇਦਾ ਤਾਂ ਇਸੇ ਕੰਮ 'ਚ ਹੀ ਆ, ਵਾਅਦਾ ਮਾਫ ਗਵਾਹ ਬਣ 'ਚ। ਜਿਸ ਤਰੀਕੇ ਨਾਲ ਅੱਜ ਜਦੋਂ ਨਾ ਕਿਸੇ ਬੰਦੇ ਦਾ ਰਿਮਾਂਡ ਲੈਣਾ ਹੁੰਦਾ ਤਾਂ ਅਦਾਲਤ ਦੇ ਵਿੱਚ
ਇੱਕ ਲੰਬਾ ਚੌੜਾ ਕੇਸ ਬਣਾ ਕੇ ਰੱਖਣਾ ਪੈਂਦਾ ਜੱਜ ਨੂੰ ਕਾਇਲ ਕਰਨ ਲਈ ਕਿ ਦੇਖੋ ਜੀ ਆਹ ਮਾਮਲਾ ਤਾਂ ਕਰਕੇ ਸਾਨੂੰ ਰਿਮਾਂਡ ਤੇ ਚਾਹੀਦਾ। ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਬਈ ਜੀ ਅਸੀਂ ਇਹਦਾ ਮੋਬਾਈਲ ਜਿਹੜਾ ਹੈ ਉਹਨੂੰ ਲੀਗਲ ਕਾਨੂੰਨੀ ਤੌਰ ਤੇ ਸਾਰੀ ਮਨਜ਼ੂਰੀ ਲੈ ਕੇ ਛਾਣਬੀਣ ਕੀਤੀ ਆ, ਉਹਦੇ ਵਿੱਚੋਂ ਸਾਰਾ ਕੁਝ ਨਿਕਲਿਆ ਆ। ਇਹ ਇੱਕ ਦਲਾਲ ਆ, ਇਹ ਜਿਹੜੀ ਮੈਂ ਦਲਾਲ ਅੱਖਰ ਵਰਤ ਰਿਹਾ ਨਾ, ਦੱਲਾ, ਇਹ CBI ਨੇ ਆਪਦੀ ਜਿਹੜੀ ਅਦਾਲਤ ਵਿੱਚ ਲਿਖੀ ਆ ਅਰਜੀ ਜੱਜ ਦੇ ਕੋਲ, ਉਹ ਉੱਥੇ ਲਿਖਿਆ ਹੋਇਆ ਵੀ ਇਹ ਦਲਾਲ ਆ। ਇਹ ਇਕੱਲਾ ਹਰਚਰਨ ਭੁੱਲਰ ਨਾਲ ਨਹੀਂ, ਇਹ ਬਹੁਤ ਸਾਰੇ ਹੋਰ ਅਫਸਰਾਂ ਨਾਲ ਇਹਦੀ ਗੱਲਬਾਤ ਉਸ ਮੋਬਾਈਲ ਦੇ ਵਿੱਚ ਜਿਹੜੇ ਹੈਗੀ ਆ ਸਾਰੀ ਉਹ ਤੋਂ ਪਤਾ ਲੱਗਦੀ ਆ ਕਿ ਪੁਲਿਸ ਵਾਲਿਆਂ ਨਾਲ ਤੇ ਆਮ ਸਿਵਲੀਅਨ ਬੰਦਿਆਂ ਨਾਲ, ਹੋਰ ਅਫਸਰਾਂ ਨਾਲ। ਜਾਣੀ ਕਿ ਉਹ ਸਾਰੀ ਜਿਹੜੀ ਕਹਾਣੀ ਆ, ਜਿਹੜੇ ਆਪਾਂ ਜੇ ਸਿੱਧੀ ਪੰਜਾਬੀ 'ਚ ਗੱਲ ਕਰਨੀ ਹੋਵੇ, ਉਹ ਤੋਂ ਸਾਫ਼ ਪਤਾ ਲੱਗਦਾ ਵੀ ਇਹ ਸੌਦੇ ਕਿਵੇਂ ਕਰਵਾਏ ਜਾਂਦੇ ਸੀਗੇ। ਇੱਕ ਪੁਲਿਸ ਅਫਸਰ ਨੇ ਜਾਂ IAS ਅਫਸਰ ਜਿਹੜੇ ਨੇ ਉਹ ਇੱਕ ਪਾਸੇ, ਦੂਜੇ ਪਾਸੇ ਜਿਨ੍ਹਾਂ ਦੇ ਕੰਮ ਹੋਣੇ ਆ ਵਿਚਾਲੇ ਇਹ ਬੰਦਾ ਸੀ। ਤੋ ਸੌਦੇ ਕਿਵੇਂ ਹੋਣੇ ਆ, ਕੀ ਕਰਨਾ, ਇਹ ਸਾਰਾ ਕੁਝ ਜਿਹੜਾ ਸੀਗਾ ਇਹਦੇ ਵਿੱਚ ਕਿਰਸਾਨੂ ਦਾ ਸਾਰਾ ਜਿਹੜਾ ਰੋਲ ਆ ਉਹ ਨੰਗਾ ਹੋਣ ਤੋਂ ਬਾਅਦ, ਅਦਾਲਤ ਵਿੱਚ ਸਾਰੀ ਗੱਲ ਲਿਖ ਕੇ ਦੇਣ ਤੋਂ ਬਾਅਦ ਹੁਣ ਲੱਗਦਾ ਹੈਗਾ ਵੀ ਇਹ ਕਹਾਣੀ ਹੁਣ ਹੋਰ ਤੇਜ਼ ਹੋਊਗੀ, ਹੋਰ ਅਫਸਰ ਫਸਣਗੇ। ਪਰ ਆਪਾਂ ਜੇ ਕਹੀਏ ਵੀ ਇਹ ਬੜੀ ਵੱਡੀ ਗੱਲ ਹੋ ਗਈ, ਇਹੋ ਜਿਹੇ ਕਾਂਡ ਪਹਿਲਾਂ ਵੀ ਬੜੇ ਹੋ ਚੁੱਕੇ। ਇੱਕ ਰਵੀ ਸਿੱਧੂ ਨਾਂ ਦਾ ਇਸੇ ਤਰੀਕੇ ਨਾਲ ਗ੍ਰਿਫਤਾਰੀ ਹੋਈ ਸੀ ਸਨ 2001-2 ਕੁ ਦੀਆਂ ਗੱਲਾਂ, 20-25 ਸਾਲ ਹੋ ਗਏ। ਉਦੋਂ ਵੀ ਐਂ ਲੱਗਦਾ ਸੀ ਲੈ ਵੀ ਪੰਜਾਬ ਦੀ ਸਾਰੀ ਅਫਸਰਸ਼ਾਹੀ ਨੰਗੀ ਹੋ ਗਈ। ਹੁਣ ਵੀ ਸਾਰੀ ਅਫਸਰਸ਼ਾਹੀ ਜਿਹੜੀ ਆ ਨੰਗੀ ਹੋ ਗਈ, ਇਹ ਲੋਕ ਸੋਚ ਰਹੇ ਨੇ, ਪਰ ਨੰਗੀ ਨੁੰਗੀ ਹੋਣ ਦਾ ਉਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ। ਮਸੂਰੀ ਦੇ ਵਿੱਚ ਇੱਕ ਬਹੁਤ ਵੱਡਾ ਇੰਸਟੀਚਿਊਟ ਆ, ਆਪਣੇ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ ਸ਼ਾਸਤਰੀ ਦੇ ਨਾਂ ਤੇ ਬਣਾਇਆ ਹੋਇਆ, ਲਾਲ ਬਹਾਦਰ ਸ਼ਾਸਤਰੀ। ਉਸ ਇੰਸਟੀਚਿਊਟ ਦੇ ਵਿੱਚ ਸਾਰੇ ਭਾਰਤ ਦੇ ਜਿਹੜੇ ਅਫਸਰ ਨੇ ਉਹਨਾਂ ਦੀਆਂ ਟ੍ਰੇਨਿੰਗਾਂ ਜੀਆਂ ਕਰਵਾਈਆਂ ਜਾਂਦੀਆਂ। ਤੇ ਉਹਦਾ ਜਿਹੜਾ ਰਿਟਾਇਰ ਹੋਇਆ ਡਾਇਰੈਕਟਰ ਵਾ, ਸਕਸੈਨਾ ਉਹਦਾ ਨਾਂ ਆ, ਉਹਦੀ ਇੱਕ ਇੰਟਰਵਿਊ ਆ ਇੱਥੇ ਘੁੰਮਦੀ ਫਿਰਦੀ। ਉਹਦੇ 'ਚ ਉਹਨੂੰ ਜਦੋਂ ਪੁੱਛਿਆ ਵੀ ਤੁਸੀਂ ਉੱਥੇ ਕੀ ਟ੍ਰੇਨਿੰਗ ਦਿੰਦੇ ਹੋ ਜਾਂ ਕੀ, ਉਹ ਸਾਰੀਆਂ ਗੱਲਾਂ ਬਾਤਾਂ, ਉਹਦੇ ਵਿੱਚ ਇੱਕ ਸਵਾਲ ਉਹਨੂੰ ਪੁੱਛਿਆ ਗਿਆ ਵੀ ਇਹ ਇੰਨੀ ਫਿਰ ਉੱਥੋਂ ਤੁਸੀਂ ਤਾਂ ਇਹਨਾਂ ਨੂੰ ਦੇਸ਼ ਭਗਤੀ ਜਾਂ ਸੰਵਿਧਾਨ ਪੜ੍ਹਾ ਕੇ ਤੋਰਦੇ ਹੋ, ਕਾਨੂੰਨ ਪੜ੍ਹਾ ਕੇ ਤੋਰਦੇ ਹੋ, ਇਹ ਸਾਰੇ ਅਫਸਰ ਜਿਹੜੇ ਆ ਅੱਡ ਅੱਡ ਭਾਰਤ ਦੇ ਸੂਬਿਆਂ 'ਚ ਜਾ ਕੇ ਜੋ ਕੁਝ ਕਰਦੇ ਆ ਉਹਦੇ ਬਾਰੇ ਤੁਹਾਡਾ ਕੀ ਹਿਸਾਬ ਕਿਤਾਬ ਆ। ਉਹਨੇ ਸਾਫ਼ ਤੌਰ ਤੇ ਕਿਹਾ ਵੀ ਚਲੋ ਕਰਪਸ਼ਨ ਤਾਂ ਬਹੁਤ ਹੋਰ ਵੀ ਜਿਹੜੇ ਸੂਬੇ ਆ ਭਾਰਤ ਦੇ ਉੱਥੇ ਚੱਲਦੀ ਆ, ਪਰ ਜਿਹੜਾ ਅਸਲੀ ਇਹ ਚੱਕਰ ਕਰਪਸ਼ਨ ਦਾ, ਜਿਹੜਾ ਕਰਪਸ਼ਨ ਦਾ ਚੱਕਰ ਆ ਉਹ ਹੈਗਾ ਪੰਜਾਬ 'ਚ। ਮਤਲਬ ਕਿ ਉਹਨੇ ਬੜੇ ਧੜੱਲੇ ਨਾਲ ਇਹ ਗੱਲ ਆਖੀ ਆ ਕਿ ਸਾਰੇ ਭਾਰਤ ਵਿੱਚੋਂ ਸਭ ਤੋਂ ਵੱਧ ਕਰਪਟ ਜਿਹੜੀ ਪੁਲਿਸ ਆ ਉਹ ਪੰਜਾਬ ਦੀ ਆ। ਪੰਜਾਬ ਦੀ ਪੁਲਿਸ ਨਹੀਂ, ਪੰਜਾਬ ਦੀ ਸਾਰੀ ਅਫਸਰਸ਼ਾਹੀ, ਬਿਊਰੋਕ੍ਰੇਸੀ। ਹੁਣ ਜੇਕਰ ਜਿਹੜਾ ਅਫਸਰ ਉਸ ਇੰਸਟੀਚਿਊਟ ਦਾ ਆਲ ਇਨ ਆਲ ਰਿਹਾ, ਡਾਇਰੈਕਟਰ ਰਿਹਾ, ਜਿੱਥੇ ਸਾਰੇ ਭਾਰਤ ਦੇ ਅਫਸਰ ਤਿਆਰ ਕੀਤੇ ਜਾਂਦੇ ਆ, ਜੇ ਉਹ ਇਹ ਦਾਅਵਾ ਕਰਦਾ ਕਿ ਜੀ ਬਾਕੀ ਸਾਰੇ ਭਾਰਤ ਨਾਲੋਂ ਸਭ ਤੋਂ ਵੱਧ ਜਿਹੜਾ ਪੰਗਾ ਕਰਪਸ਼ਨ ਦਾ ਉਹ ਪੰਜਾਬ 'ਚ ਆ, ਪੰਜਾਬ ਦੀ ਅਫਸਰਸ਼ਾਹੀ 'ਚ, ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਦੇ ਅਫਸਰ, ਅਸਲ ਵਿੱਚ ਪੰਜਾਬ ਦੀ ਅਫਸਰਸ਼ਾਹੀ। ਜਾਣੀ ਕਿ ਮੈਂ ਤੁਹਾਨੂੰ ਸਪਸ਼ਟ ਕਰਾਂ ਵੀ ਇੱਥੇ ਦੂਜੇ ਸੂਬਿਆਂ ਦੇ ਵੀ ਬਹੁਤ ਸਾਰੇ ਅਫਸਰ ਆਉਂਦੇ, ਉਹ ਇੱਥੇ ਆ ਕੇ ਰੰਗ ਵਿੱਚ ਰੰਗੇ ਜਾਂਦੇ ਆ ਤੇ ਉਹ ਬੇਕਿਰਕ ਹੋ ਕੇ, ਬੇਰਹਿਮ ਹੋ ਕੇ ਪੰਜਾਬ ਨੂੰ ਲੁੱਟਦੇ ਆ। ਪੰਜਾਬ ਦੀ ਸਾਰੀ ਜਿਹੜੀ ਕਹਾਣੀ ਆ ਲੁੱਟ ਖਸੁੱਟ ਦੀ, ਇਹਦਾ ਜੇ ਕੋਈ ਪਿੱਛੇ ਨੂੰ ਤੁਰੀਏ ਤਾਂ ਅਸਲ ਵਿੱਚ ਉਹ ਤਾਂ ਸ਼ੁਰੂ ਤੋਂ ਹੀ ਇਹ ਗੱਲਾਂ ਚੱਲਦੀਆਂ ਰਹੀਆਂ ਨੇ, ਪਰ 1978 ਤੋਂ ਜਾਂ 1984 ਤੋਂ ਬਾਅਦ, 84 ਤੋਂ 94 ਦੇ ਵਿਚਾਲੇ ਜੋ ਮਾਹੌਲ ਰਿਹਾ, ਜਦੋਂ ਗਵਰਨਰੀ ਰਾਜ ਲਾਗੂ ਰਿਹਾ, ਫਿਰ ਉਦੋਂ ਕੋਈ ਪੁੱਛਣ ਦੱਸਣ ਵਾਲਾ ਹੈ ਨਹੀਂ ਸੀ, ਕਿਉਂਕਿ ਮੌਜੂਦਾ ਭਾਰਤੀ ਡੈਮੋਕ੍ਰੇਸੀ ਦੇ ਵਿੱਚ ਜਿਹੜੇ MLA MP ਨੇ, ਚੁਣੀ ਹੋਈ ਸਰਕਾਰ ਜਿਹਨੂੰ ਕਹਿੰਦੇ ਆ, ਉਹ ਫਿਰ ਉਹਦੇ ਪ੍ਰਤੀ ਜਵਾਬਦੇਹੀ ਹੁੰਦੀ ਆ ਅਫਸਰਸ਼ਾਹੀ ਦੀ। ਪਰ ਜਦੋਂ ਰਾਸ਼ਟਰਪਤੀ ਰਾਜ ਹੋਵੇ, ਗਵਰਨਰੀ ਰਾਜ ਹੋਵੇ, ਉਦੋਂ ਅਫਸਰਾਂ ਨੂੰ ਖੁੱਲ੍ਹ ਖੇਡ ਹੁੰਦੀ ਹੈ। ਤਾਂ ਉਸ ਦੌਰ ਵਿੱਚ ਜਦੋਂ ਕੇਂਦਰ ਤੋਂ ਆਉਣ ਵਾਲੀਆਂ ਜਿਹੜੀਆਂ ਪੈਸੇ ਦੀਆਂ ਖੇਪਾਂ ਸੀ ਵੀ ਤੁਸੀਂ ਜਿਹੜੇ ਆਮ ਤੌਰ ਤੇ ਆਉਣੇ ਹੀ ਹੁੰਦੇ ਆ ਪੈਸੇ, ਜਾਂ ਪੰਜਾਬ ਦਾ ਬਜਟ ਤਾਂ ਬਣਨਾ ਹੀ ਹੁੰਦਾ, ਉਹਨੂੰ ਫਿਰ ਅਫਸਰਸ਼ਾਹੀ ਆਪ ਸਮੇਟਣਾ ਸਿੱਖ ਗਈ। ਤੇ ਉਦੋਂ
ਮੌਜਾਂ ਲੱਗੀਆਂ ਸੀਗੀਆਂ, ਕਿਉਂਕਿ ਜੇ ਕੋਈ ਪੁੱਛਗਿੱਛ ਕਰਦਾ ਸੀ ਉਹਨੂੰ ਕੋਈ ਧਮਕੀ ਆਪ ਹੀ ਦੇ ਦੂ ਦੇਣੀ ਜਾਂ ਦਬਾ ਦੇਣੀ। ਇਹ ਸਾਰਾ ਕੁਝ ਉਸ ਦੌਰ ਵਿੱਚ ਵਿਗੜਿਆ ਤੇ ਉਹਦੇ ਵਿੱਚ ਜਿਹੜਾ ਕਿਹਾ ਜਾਂਦਾ ਕਿ ਜੀ ਇੰਨੇ 100 ਕਰੋੜ ਦਾ ਕਰਜ਼ਾ ਚੜ ਗਿਆ ਪੰਜਾਬ ਸਿਰ, ਅਸਲ ਵਿੱਚ ਉਹ ਕਰਜ਼ਾ ਕੁਰਜ਼ਾ ਜਿਹੜਾ ਹੈਗਾ ਇਸੇ ਸਕੈਮ ਦਾ ਹੀ ਇੱਕ ਹਿੱਸਾ ਹੈ। ਉਹ ਉਸ ਦੌਰ ਦੀਆਂ ਆਦਤਾਂ ਜਿਹੜੀਆਂ ਅਫਸਰਸ਼ਾਹੀ ਨੂੰ ਪਈਆਂ, ਉਹ ਫਿਰ ਨਵਿਆਂ ਨੂੰ ਪੈਂਦੀਆਂ ਗਈਆਂ ਤੇ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸਮੁੱਚੀ ਅਫਸਰਸ਼ਾਹੀ ਸਾਰੇ ਭਾਰਤ ਵਿੱਚ ਨੰਬਰ 1 ਆ ਕਰਪਸ਼ਨ ਦੇ ਵਿੱਚ। ਇਸ ਮੌਕੇ ਝੰਡੇ ਝੂਲ ਰਹੇ ਆ ਜੀ, ਮਤਲਬ ਫੱਟੇ ਚੱਕੇ ਪਏ ਨੇ। ਸੋ ਕਿਸਾਨੂ ਵਾਲਾ ਜਿਹੜਾ ਮਾਮਲਾ, ਉਦੋਂ ਪਹਿਲਾਂ ਵੀ ਇਹੋ ਜਿਹੇ ਕਈ ਕਿਸਾਨੂ ਜਿਹੜੇ ਆ ਨੰਗੇ ਹੋਏ ਨੇ। ਤੁਸੀਂ ਚੇਤੇ ਕਰੋ 2015 ਦੇ ਵਿੱਚ ਜਦੋਂ ਆਪਾਂ ਬਰਗਾੜੀ ਬਹਿਬਲ ਕਾਂਡ ਦੇ ਚੱਬੇ ਵਾਲੇ ਸਰਬੱਤ ਖਾਲਸਾ ਵਾਲੇ ਮਸਲਿਆਂ ਦੇ ਨਾਲ 2-4 ਹੋਰ ਰਹੇ ਸੀ, ਉਹਨਾਂ ਦਿਨਾਂ ਦੇ ਵਿੱਚ ਪਿੰਕੀ ਕੈਟ ਨੇ ਉਹ ਜਿਹੜਾ ਸਾਰਾ ਮਸਲਾ ਬਣਿਆ ਸੀ, ਉਹ ਅਕਤੂਬਰ ਨਵੰਬਰ ਚ ਬਣਿਆ ਸੀ ਆਪਣਾ। 10 ਨਵੰਬਰ ਨੂੰ ਚੱਬੇ ਚ ਸਰਬੱਤ ਖਾਲਸਾ ਹੋਇਆ। ਦਸੰਬਰ ਮਹੀਨੇ ਦਾ ਜਿਹੜਾ ਆਊਟਲੁੱਕ ਮੈਗਜ਼ੀਨ ਆਇਆ ਸੀ ਤੇ ਹੋਰ ਉੱਥੇ ਫਿਰ ਉਹ ਸਟੋਰੀ ਆਈ ਸੀ ਜਿਹੜੀ ਕਮਰ ਸੰਧੂ ਨਾਲ ਇਹਦੀ ਪਿੰਕੀ ਕੈਟ ਨੇ ਜਦੋਂ ਇੰਟਰਵਿਊ ਕੀਤੀ ਆ, ਜਿਹਦੇ ਚ ਉਹਨੇ ਸਾਰਾ ਦੱਸਿਆ ਸੀ। ਜੇ ਤੁਹਾਨੂੰ ਚੇਤੇ ਹੋਵੇ ਜਾਂ ਗੂਗਲ ਤੇ ਤੁਸੀਂ ਸਰਚ ਮਾਰ ਸਕਦੇ ਹੋ, ਉਦੋਂ ਪਿੰਕੀ ਕੈਟ ਦੀ ਸਾਰੀ ਉਹ ਜਿਹੜੀ ਹਾਲ ਦਿਖਾਈ ਸੀ, ਉਹਦਾ ਜਿਹੜਾ ਕੇਂਦਰੀ ਨੁਕਤਾ ਸੀ ਉਹ ਇਹ ਸੀ ਕਿ ਕੋਈ ਸਕੌਡਾ ਨਾਂ ਦਾ ਇਹੋ ਜਿਹਾ ਦੱਲਾ, ਜਿਹੋ ਜਿਹਾ ਇਹ ਕਿਸਾਨੂ ਆ, ਉਹਨੇ ਮੇਤੋਂ ਉਹਨੇ 48 ਲੱਖ ਸ਼ਾਇਦ ਦੱਸਦਾ ਸੀ, ਜਾਣੀ ਕਿ ਲੱਖਾਂ ਦੀ ਗਿਣਤੀ 'ਚ, ਇਹ ਨਹੀਂ ਵੀ 5-7 ਲੱਖ, 50 ਲੱਖ ਦੇ ਲਾਗੇ ਚਾਗੇ, ਅੱਧੇ ਕਰੋੜ ਦੇ ਲਾਗੇ ਰਕਮ ਜਾਣੀ ਕਿ ਲੈ ਲਈ ਸੀ। ਤੇ ਉਹ ਰਕਮ ਕਾਹਦੇ ਲਈ ਦਿੱਤੀ ਸੀ ਪਿੰਕੀ ਨੇ, ਤੇ ਉਹਨੇ ਕਾਹਦੇ ਲਈ ਲਈ ਸੀ ਕਿ ਤੈਨੂੰ ਜਿਹੜਾ ਹੈਗਾ ਪੁਲਿਸ ਦੇ ਵਿੱਚ ਦੁਬਾਰਾ ਸੀਟ ਜਿਹੜੀ ਆ ਉਹ ਦਿੱਤੀ ਜਾਊਗੀ, ਥਾਣੇਦਾਰ ਲਾਇਆ ਜਾਊ। ਲਾਇਆ ਵੀ ਸੀ, ਪਰ ਫਿਰ ਬਾਅਦ ਚ ਉਹ ਵਿਰੋਧ ਹੋ ਗਿਆ ਤੇ ਉਹਨੂੰ ਫਰਗ ਕਰਨਾ ਪੈ ਗਿਆ। ਇਹਦਾ ਮਤਲਬ ਕੀ ਆ ਕਿ ਸਕੌਡਾ ਇੱਕ ਉਹ ਬੰਦਾ ਆ ਜਿਹੜਾ ਪਿੰਕੀ ਕੈਟ ਹੋਣਾ ਦੇ ਦਿਨਾਂ ਵਿੱਚ ਦੱਲਾਗਿਰੀ ਕਰਦਾ ਸੀ। ਇਹੋ ਜਿਹੇ ਦੱਲੇ ਹੋਰ ਬੜੇ ਆ। ਜਦੋਂ ਅਸੀਂ ਨਾਭੇ ਹੁੰਦੇ ਸੀ ਜੇਲ੍ਹ 'ਚ, ਉਦੋਂ ਵੀ ਇੱਕ ਇਹੋ ਜਿਹਾ ਕਾਂਡ ਸਾਹਮਣੇ ਹੋਇਆ ਸੀਗਾ। ਜੇ ਤੁਸੀਂ ਗੂਗਲ ਤੇ ਸਰਚ ਮਾਰੋ, ਇੱਕ ਡਾਕਟਰ ਸਮਰਾ ਕਰਕੇ ਸੀਗਾ ਉੱਥੇ ਸਾਡੇ ਕੋਲੇ ਨਾਭੇ ਜੇਲ੍ਹ 'ਚ, ਉਹਨੂੰ ਰੱਖਿਆ ਗਿਆ ਸੀ। ਡਾਕਟਰ ਸਮਰਾ ਇੱਥੇ ਕਰਤਾਰਪੁਰ ਕੋਲਾ, ਹੋਰ ਵੀ ਉਹਦੇ ਕਈ ਮਾਮਲੇ ਜਿਹੜੇ ਆ ਉਹ ਚਰਚਾ 'ਚ ਰਹਿੰਦੇ ਆ। ਤੇ ਇੱਕ ਵਾਰੀ ਕੁਛ ਜਿਹੜੇ ਜਿਵੇਂ ਜੱਜ ਹੁੰਦੇ ਆ ਤੇ ਪੁਲਿਸ ਅਧਿਕਾਰੀ, ਉਹਨਾਂ ਸਾਰਿਆਂ ਨੂੰ ਕਰਪਸ਼ਨ ਦੇ ਕੇਸਾਂ 'ਚ ਸਮਰੇ ਨੇ ਜਦੋਂ ਫਸਾਇਆ ਸੀ, ਉਦੋਂ ਵੀ ਇਹ ਗੱਲ ਨੰਗੀ ਹੋਈ ਸੀਗੀ। ਉਹ ਕਹਿਣ ਤੋਂ ਭਾਵ ਇਹ ਆ ਕਿ ਸਾਡੇ ਇੱਕ ਸਿੱਖ ਸੰਘਰਸ਼ ਦੇ ਬਹੁਤ ਹੀ ਇੰਪੋਰਟੈਂਟ ਕੇਸ ਦੀ ਗੱਲ ਆ। ਖਾੜਕੂ ਲਹਿਰ ਦੇ ਵਿੱਚ ਬਹੁਤ ਹੀ ਉਹਨਾਂ ਨੂੰ ਫਾਂਸੀ ਹੋ ਗਈ ਸੀ ਟ੍ਰਾਇਲ ਕੋਰਟ ਚੋਂ ਸਿੰਘਾਂ ਨੂੰ, ਤੇ ਬਾਅਦ ਵਿੱਚ ਚਲੋ ਉਹ ਸਾਰੇ ਬਰੀ ਹੋ ਗਏ। ਪਿੱਛੇ ਜੇ ਕੋਈ ਸੱਜਣ, ਅੱਜ ਕੱਲ ਜਿਵੇਂ ਆਹ ਨਵੇਂ ਮੁੰਡੇ ਇੰਟਰਵਿਊ ਕਰਨ ਜਾਂਦੇ ਆ, ਉਹ ਸਾਡੇ ਸੱਜਣ ਦੀ ਇੰਟਰਵਿਊ ਕਰਨ ਗਿਆ ਤੇ ਉੱਥੇ ਉਹ ਜਿਹੜਾ ਨਵਾਂ ਮੁੰਡਾ ਸੀ ਵਿਚਾਰਾ ਪੱਤਰਕਾਰ ਬਣਿਆ। ਅੱਜ ਕੱਲ ਤਾਂ ਕੋਈ ਇਹਦੀ ਡਿਗਰੀ ਡਿਪਲੋਮਾ ਤਾਂ ਹੈ ਨਹੀਂ, ਉਹ ਬਸ ਚਲੇ ਜਾਂਦੇ ਆ ਮੋਬਾਈਲ ਲੈ ਕੇ ਜੀ ਤੇ ਇੰਟਰਵਿਊ ਕਰਨੀ। ਤੇ ਉਹਨੇ ਸਵਾਲ ਪੁੱਛਿਆ ਵੀ ਅੱਛਾ ਜੀ, ਫਿਰ ਤੁਹਾਨੂੰ ਟ੍ਰਾਇਲ ਕੋਰਟ ਨੇ ਤਾਂ ਸਜ਼ਾ ਕਰਤੀ ਸੀ ਫਾਂਸੀ ਦੀ, ਤੇ ਤੁਸੀਂ ਫਿਰ ਕਿਵੇਂ ਉੱਪਰੋਂ ਜਾ ਕੇ ਕਿਵੇਂ ਬਰੀ ਹੋ ਗਏ? ਉਹ ਹੁਣ ਜਿਹੜਾ ਸਾਡੇ ਭਰਾ ਸਿੰਘ ਨੇ ਜਾਂ ਹੋਰਾਂ ਵਿਚਾਰੇ ਇੰਨੇ ਉਹ ਚਾਤਰ ਜਾਂ ਇੰਨੇ ਉਹ ਨਹੀਂ ਹੁੰਦੇ ਛਾਤਰ ਜੇ, ਉਹ ਸਿੱਧੀ ਜੀ ਗੱਲ, ਉਹ ਕਹਿੰਦਾ ਜੀ ਉੱਪਰ ਤਾਂ ਫਿਰ ਆਪਾਂ ਇੰਤਜ਼ਾਮ ਕਰ ਲਿਆ ਸੀ ਨਾ। ਕਹਿਣ ਤੋਂ ਭਾਵ ਵੀ ਮਾਇਆ ਚੜਾਈ ਸੀ। ਜਿਸ ਮੁਲਕ ਦੇ ਵਿੱਚ ਜੱਜ ਸਾਹਿਬਾਨ, ਆ ਪਿੱਛੇ ਜੇ ਦਿੱਲੀ 'ਚ ਨਹੀਂ ਇੱਕ ਜੱਜ ਕੋਲੋਂ ਕਿੰਨੇ ਪੈਸੇ ਫੜੇ ਗਏ, 2 ਮਹੀਨੇ ਹੋਏ ਆ, ਰੌਲਾ ਪੈਂਦਾ ਸੀਗਾ ਨੋਟਾਂ ਦੀਆਂ ਸੜੀਆਂ ਹੋਈਆਂ ਬੋਰੀਆਂ ਜਿਹੜੀਆਂ ਫੜੀਆਂ। ਉਹ ਇਸ ਮੁਲਕ ਦੇ ਵਿੱਚ ਸਾਰੀ ਅਫਸਰਸ਼ਾਹੀ ਕਰਪਟ ਵਾ। ਹਜ਼ਾਰਾਂ ਹੀ ਕਿਸਾਨੂ ਜਾਂ ਹਜ਼ਾਰਾਂ ਹੀ ਸਕੌਡੇ ਜਿਹੜੇ ਆ ਉਹ ਤੁਰੇ ਫਿਰਦੇ ਆ। ਇੱਕ ਫਿਲਮ ਬਣੀ ਆ ਜਿਹਦੇ ਵਿੱਚ ਜਿਹੜਾ ਥਾਣੇਦਾਰ ਲੱਗਣਾ, ਅੱਡ ਚੌਂਕੀਆਂ 'ਚ ਚੌਂਕੀ ਇੰਚਾਰਜ ਲੱਗਣਾ, ਉਹਦੀ ਬੋਲੀ ਚੜ੍ਹਦੀ ਆ ਵੀ ਇੰਨੇ ਪੈਸੇ ਜਿਹੜਾ ਦਊਗਾ ਫਲਾਨੀ ਚੌਂਕੀ, ਇੱਥੋਂ ਬੋਲੀ ਸ਼ੁਰੂ ਹੁੰਦੀ ਹੈ। ਉਹ ਫਿਲਮ ਦੀ ਜਿਹੜੀ ਉਹ ਗੱਲ ਆ ਉਹ ਸੱਚੀ ਆ ਬਿਲਕੁਲ। ਜੇ ਕਿਸੇ ਨੂੰ ਵਹਿਮ ਹੋਵੇ ਤਾਂ ਇਸ ਮੁਲਕ ਦੇ ਵਿੱਚ ਠੇਕਾ ਭਰੋ, ਚੌਂਕੀ ਲੈ ਲਓ, ਤੇ ਤੁਸੀਂ ਜੇ 10 ਲੱਖ ਦੇ ਕੇ ਚੌਂਕੀ ਲਈ ਆ ਤਾਂ ਤੁਸੀਂ ਉਸ ਚੌਂਕੀ ਤੋਂ 10 ਲੱਖ ਦੇ ਉਹਨਾਂ ਨੂੰ ਪੈਸੇ ਪੂਰੇ ਕਰਨ ਤੋਂ ਬਾਅਦ ਜਿੰਨੇ ਮਰਜ਼ੀ ਛਾਪ ਲਓ, ਉਹ ਤੁਸੀਂ ਬੰਦੇ ਕੁੱਟੋ, ਕੇਸ ਪਾਓ, ਜੋ ਮਰਜ਼ੀ ਕਰੋ। ਤੇ ਇਸ ਗੱਲ ਦੇ ਲਈ ਕਈ ਵਾਰੀ ਜਦੋਂ ਪੈਸੇ ਨਾ ਪੂਰੇ ਹੁੰਦੇ ਹੋਣ ਤੇ ਸਾਲ ਜਾਂ ਤੁਹਾਡੀ ਬਦਲੀ ਦਾ ਟਾਈਮ ਆ ਜੇ, ਫਿਰ ਕਈ ਵਾਰੀ ਇਹ ਕਰਨਾ ਪੈਂਦਾ ਵੀ ਕਿਸੇ ਗਰੀਬ ਨੂੰ ਜਾਂ ਕਿਸੇ ਵੱਡੇ ਪਰਿਵਾਰ ਨੂੰ ਹੱਥ ਪਾ ਕੇ ਕਿਸੇ ਸੱਚੇ ਝੂਠੇ ਕੇਸ ਵਿੱਚ ਬਲੈਕਮੇਲ ਕੀਤਾ ਜਾਂਦਾ ਵੀ ਲਿਆ ਭਾਈ ਪੈਸੇ ਕੱਢ। ਜਿਹੜਾ ਇੱਕ ਹੋਰ ਅਫਸਰ ਰਛਪਾਲ ਸਿੰਘ ਦਾ ਅੱਜ ਸਾਰੇ ਰੌਲਾ ਪਿਆ ਹੋਇਆ ਵੀ ਉਹਨੂੰ ਫੜ ਲਿਆ ਪੁਲਿਸ ਨੇ, ਉਹ CBI ਨੇ, ਉਹ ਇਹੀ ਮਾਮਲਾ ਵਾ
ਉਹਦੇ ਵਿੱਚ ਕਿਸੇ ਇਨੋਸੈਂਟ ਜੇ ਬੰਦੇ ਉੱਤੇ ਉਹਨਾਂ ਨੇ ਮੁਕੱਦਮਾ ਦਰਜ ਕਰਤਾ, ਉਹ ਬੰਦਾ ਅਦਾਲਤ ਚਲੇ ਗਿਆ ਤੇ ਅਖੀਰ ਜਿਹੜਾ ਹੈਗਾ ਉਹ ਰਛਪਾਲ ਸਿੰਘ ਰਿਟਾਇਰ ਅਫਸਰ ਜਿਹੜਾ DIG ਰਿਟਾਇਰ ਆ ਸ਼ਾਇਦ ਉਹ ਵੀ ਅੱਜ ਜੇਲ੍ਹ ਯਾਤਰਾ ਲਈ ਤਿਆਰੀ ਖਿੱਚ ਲਈ। ਤੋ ਇਹ ਗੱਲ ਕਿਉਂ ਕਰਨੀ ਪਈ ਹੋਣੀ ਆ ਉਹਨੂੰ? ਜਿੱਥੋਂ ਤੱਕ ਮੇਰਾ ਜਿਹੜਾ ਆਈਡੀਆ ਉਹ ਇਹ ਆ ਕਿ ਉਹਨੇ ਜਿਹੜਾ ਲਿਆਹੂ ਇਲਾਕਾ ਜਿੱਥੇ ਉਹਨੇ ਪੈਸੇ ਦੇ ਕੇ ਲੱਗਿਆ ਹੋਣਾ, ਇਹ ਨਹੀਂ ਵੀ ਇਕੱਲਾ SHO, DSP, DIG ਸਾਰਿਆਂ ਨੂੰ ਪੈਸੇ ਭਰਨੇ ਪੈਂਦੇ ਆ, ਪੈਸੇ ਗਾਂ ਵੰਡੇ ਜਾਂਦੇ। ਔਰ ਜਿਹੜੇ ਬੰਦੇ ਨੂੰ ਵਹਿਮ ਆ ਉਹ ਇੱਥੇ ਮੇਰੇ ਨਾਲ ਆ ਜਾਵੇ, ਇੱਥੇ ਜਿੰਨਾ ਕੁ ਅਸੀਂ ਹਾਲਾਂਕਿ ਖਾਲਿਸਤਾਨੀ ਆ, ਸਾਨੂੰ ਵੀ ਸਾਰਾ ਕੁਝ ਸਾਡੇ ਅੱਖਾਂ ਦੇ ਸਾਹਮਣੇ ਵਾਪਰਦਾ। ਇਹ ਮੁਲਕ ਜਿਹੜਾ ਹੈਗਾ ਇਹ ਬਸ ਐਂ ਚੁੱਲੀ ਜਾਂਦਾ, ਠੱਗੀ ਠੋਰੀ ਜਾਂਦਾ ਵਾ। ਇੱਥੇ ਤਾਂ ਸਰਕਾਰਾਂ ਡੇਗਣ ਲਈ, ਸਰਕਾਰਾਂ ਬਚਾਉਣ ਲਈ MP ਆ ਜਿਹੜੇ ਉਹ ਖਰੀਦੇ ਤੇ ਵੇਚੇ ਜਾਂਦੇ ਆ, ਤੇ ਵੋਟਰ ਜਿਹੜਾ ਉਹਨੂੰ ਮਤਲਬ ਜਿਹੜਾ ਹੈਗਾ ਉਹ ਵੋਟ ਖਰੀਦੀ ਜਾਂਦੀ ਆ। ਇੱਥੇ ਸਾਡੇ ਕਾਮਰੇਡ ਗਾਉਂਦੇ ਹੁੰਦੇ ਸੀ, ਕਹਿੰਦੇ ਭੇਡ ਵਿਕਦੀ 1760 ਦੀ ਤੇ 250 ਨੂੰ ਵੋਟ ਵਿਕਦੀ। ਆਹ ਲੋਕਤੰਤਰ ਆ ਜੀ, ਇਸ ਮੁਲਕ ਦਾ ਨਿਜ਼ਾਮ ਦੇਖ ਲਓ। 250 ਦੇ ਵਿੱਚ ਵੋਟ ਜਿਹੜੀ ਆ ਉਹ ਮਿਲ ਜਾਂਦੀ ਆ। ਹਾਲਾਂਕਿ ਭੇਡ ਜਿਹਨੂੰ ਕਹਿੰਦਾ ਤੂੰ ਤਾਂ ਭੇਡ ਆ, ਭੇਡ ਕਹਿੰਦਾ 1760 ਦੀ ਆ, ਉਦੋਂ 1760 ਦੀ ਹੋਣੀ ਆ, ਹੁਣ ਤਾਂ ਮਹਿੰਗੀ ਹੋ ਗਈ ਹੋਣੀ। ਕੁੱਲ ਮਿਲਾ ਕੇ ਇਸ ਮੁਲਕ ਦੇ ਵਿੱਚ ਨਾ ਤਾਂ ਕਰਪਸ਼ਨ ਖਤਮ ਹੋ ਸਕਦੀ ਹੈ, ਨਾ ਹੀ ਇਹ ਕੋਈ ਪਹਿਲਾ ਮਾਮਲਾ। ਇਸ ਮੁਲਕ ਦੇ ਵਿੱਚ ਤਾਂ ਮਨੁੱਖਾਂ ਨੂੰ ਸਿਖਾਇਆ ਹੀ ਇਹ ਜਾਂਦਾ ਵੀ ਰੱਬ ਵੀ ਕਰਪਟ ਹੀ ਆ। ਉਹਦੇ ਕੋਲੇ ਜਾਓ ਤੇ ਉਹਨੂੰ ਜਾ ਕੇ ਕਹੋ ਬਈ ਮੈਂ ਤੈਨੂੰ ਐ ਕਰ ਦੂੰਗਾ, ਰੱਬ ਜੀ ਤੂੰ ਮੇਰਾ ਫਲਾਨਾ ਕੰਮ ਕਰ ਦੇ, ਰੱਬ ਜੀ ਆਪਾਂ ਨੂੰ ਕਾਰ ਜੇ ਮਿਲ ਗਈ ਜਾਂ ਮੈਨੂੰ ਕੋਠੀ ਮਿਲ ਗਈ ਫਿਰ ਤੈਨੂੰ ਆਪਾਂ ਐ ਕਰ ਦਿਆਂਗੇ। ਜਿਸ ਮੁਲਕ ਦੇ ਵਿੱਚ ਲੋਕਾਂ ਨੂੰ ਇਉਂ ਲੱਗਣ ਲਾ ਦਿੱਤਾ ਗਿਆ ਹੈ ਕਿ ਜਿਹੜਾ ਭਗਵਾਨ ਆ, ਜਿਹੜਾ ਰੱਬ ਆ, ਉਹ ਵੀ ਕਰਪਟ ਆ, ਉੱਥੇ ਫਿਰ ਆਮ ਜ਼ਿੰਦਗੀ 'ਚ ਕਰਪਸ਼ਨ ਕਿਉਂ ਨਹੀਂ ਹੋਊ? ਸੋ ਇਸ ਮੁਲਕ ਦੇ ਵਿੱਚ ਬਹੁਤ ਅਜੀਬੋ ਗਰੀਬ ਹੁਣ ਆ ਜਿਹੜਾ ਸਕੈਂਡਲ ਏਡਾ ਵੱਡਾ ਬਣਿਆ ਹੋਇਆ ਵੀ ਚੱਕ ਲੋ ਹੋਈ ਪਈ ਆ, ਆਪਾਂ ਵੀ 15 ਮਿੰਟ ਲਾਤੇ। ਇਹਦੇ ਉਲਟ ਮੈਂ ਤੁਹਾਨੂੰ ਗੱਲ ਦੱਸਦਾ, ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਅਫਸਰ ਜਿਨ੍ਹਾਂ ਬਾਰੇ ਅਫਸਰਸ਼ਾਹੀ ਨੂੰ ਜਾਂ ਮੁਲਕ ਦੇ ਨਿਜ਼ਾਮ ਨੂੰ ਲੱਗਦਾ ਸੀ ਵੀ ਇਹ ਵਧੀਆ ਨਹੀਂ, ਵਧੀਆ ਤੋਂ ਭਾਵੇਂ ਬੰਦੇ ਮਾਰ ਨਹੀਂ ਹੈਗੇ, KPS ਗਿੱਲ, ਘੋਟਣੇ ਹੋਣਾ ਗੂ ਜਾਂ ਜਿਹੜੇ ਹੋਰ ਉਹਨਾਂ ਵਰਗੇ। ਉਹੋ ਜਿਹਾ ਇੱਕ ਅਫਸਰ ਸੀ, ਇੱਕ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ, ਇੱਕ ਸੀ ਸਰਦਾਰ ਜਰਨੈਲ ਸਿੰਘ ਚਾਹਲ ਕਰਕੇ ਉਹਦਾ ਨਾਮ। ਇਹ ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ 1981 ਚ ਗ੍ਰਿਫਤਾਰ ਕਰਨਾ ਸੀ, ਉਸ ਮੌਕੇ ਸਰਦਾਰ ਜਰਨੈਲ ਸਿੰਘ ਚਾਹਲ, ਕਿਉਂਕਿ ਮਾਨ ਸਾਹਿਬ ਨੇ ਤਾਂ ਜਵਾਬ ਦੇਤਾ ਸੀ ਕਿ ਮੈਂ ਨਹੀਂ ਜਾਣਾ, ਤੇ ਜਰਨੈਲ ਸਿੰਘ ਚਾਹਲ ਨੇ ਉਦੋਂ ਉਹ ਗ੍ਰਿਫਤਾਰੀ ਪਾਈ ਸੀ। ਉਹਨਾਂ ਦਾ ਆਚਾਰ ਵਿਹਾਰ ਜਾਂ ਉਹਨਾਂ ਦਾ ਸਾਬਤ ਸੂਰਤ ਹੋਣੇ ਆ ਜਾਂ ਕਈ ਗੱਲਾਂ, ਉਹਨਾਂ ਨੂੰ ਫਿਰ ਸਾਰੀ ਨੌਕਰੀ ਖੁੱਡੇ ਲੈਣ ਲਈ ਰੱਖਿਆ। ਚਲੋ ਅਫਸਰ ਸੀ, ਉਹਨੇ ਆਪਦੀ ਨੌਕਰੀ ਆਰਾਮ ਨਾਲ ਕੀਤੀ, ਪਰ ਬਾਅਦ ਵਿੱਚ ਉਹਦੀ ਤਰੱਕੀ ਤਾਂ ਹੋਣੀ ਸੀ। ਉਹ ਬਾਅਦ ਚ ADGP ਬਣ ਗਿਆ ਉਹ ਤਰੱਕੀ ਕਰਕੇ। 1994-95 ਜਿਹਦੀ ਗੱਲ ਆ, ਤੇ ਉਹਨੇ ਫਿਰ ਜਦੋਂ ਮਹਿਕਮਾ ਉਹਦੇ ਹੱਥ 'ਚ ਚੱਜ ਹਾਲ ਦਾ ਆ ਗਿਆ, ਉਹਨੇ ਫਿਰ ਕੀ ਕੀਤਾ ਵੀ ਪੰਜਾਬ ਦੇ ਸਾਰੇ ਜਿਹੜੇ SSP ਦਫ਼ਤਰ ਨੇ ਉਹਨਾਂ ਨੂੰ ਚਿੱਠੀ ਕੱਢੀ ਇੱਕ, ਬਈ ਖਾੜਕੂਵਾਦ ਦੌਰਾਨ ਜਿੰਨਾ ਅਸਲਾ ਫੜਿਆ ਗਿਆ ਉਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਹੈ। ਹੁਣ ਇਹ ਗੱਲ ਬੜੀ ਵੱਡੀ ਆ, ਜਿਹੜੀ ਇੱਕ ਲਾਈਨ ਦੇ ਵਿੱਚ ਬੰਬ ਸੀ ਸਾਰੀ ਪੁਲਿਸ ਦੇ ਉੱਤੇ। ਜਿਹੜੀ ਪੁਲਿਸ ਆਪਦੇ ਆਪ ਨੂੰ ਖੱਬੀ ਖਾਨ ਸਮਝਦੀ ਸੀ ਨਾ, ਆ ਇੱਕ ਲਾਈਨ ਨੇ ਪਰ ਖੱਚੇ ਉਡਾਤੇ ਸਾਰੇ ਸਿਸਟਮ। ਉਹ ਕੀ ਸੀ ਕਿ ਜਦੋਂ ਖਾੜਕੂਵਾਦ ਨੂੰ ਦਬਾਉਣ ਦੇ ਨਾਂ ਤੇ ਇੱਥੇ ਵਹਿਸ਼ਿਆਨਾ ਕਤਲੇਆਮ ਹੋ ਰਿਹਾ ਸੀ, ਉਦੋਂ ਕੀ ਕਰਨਾ ਵੀ ਜੇ ਮੇਰੇ ਕੋਲੋਂ 2 ਅਸਾਲਟਾਂ ਫੜੀਆਂ ਗਈਆਂ, ਉਹ ਮੇਰੇ ਉੱਤੇ ਦੋਨੇ ਅਸਾਲਟਾਂ ਦੇ ਨਾਲ ਹੋਰ ਕੋਲੋਂ ਬੇਹਿਸਾਬਾ ਮਣਾ ਮੂੰਹ ਅਸਲਾ ਬਰੂਦ ਫੜਿਆ ਗਿਆ, ਕਹਾਣੀ ਪੂਰੀ ਬਣਾ ਕੇ ਮੈਂ ਜੇਲ੍ਹ ਭੇਜਤਾ। ਮੈਨੂੰ ਜੇਲ੍ਹ ਭੇਜਣ ਤੋਂ ਬਾਅਦ 2-4 ਦਿਨ ਬਾਅਦ ਕੋਈ ਹੋਰ ਮੁੰਡਾ ਫੜਿਆ, ਮੇਰੇ ਵਾਲੀਆਂ ਹੀ ਅਸਾਲਟਾਂ ਚੱਕ ਕੇ ਉਹਦੇ ਗਲ ਪਾਤੀਆਂ ਵੀ ਇਹਦੇ ਕੋਲੋਂ ਜੀ 2 ਫੜੀਆਂ, ਜੇ 2 ਜਣੇ ਫੜਿਆ ਤਾਂ ਉਹਨਾਂ ਦੇ ਨਾਂ ਇੱਕ ਚੜਾਤੀ। ਹੁਣ ਕਾਗਜ਼ਾਂ ਦੇ ਵਿੱਚ ਤਾਂ ਹੋ ਗਈਆਂ 4 ਅਸਾਲਟਾਂ, 2 ਮੇਰੇ ਸਿਰ ਨੇ, 2 ਉਹਨਾਂ ਦੇ ਸਿਰ ਜਿਹੜੇ ਬਾਅਦ ਚ ਫੜੇ, ਹੋ ਸਕਦਾ ਹੋਰ ਵੀ 2, ਮਤਲਬ ਕਾਗਜ਼ਾਂ 'ਚ ਤਾਂ ਮੰਨ ਲਓ 20 ਅਸਾਲਟਾਂ ਹੋ ਗਈਆਂ, ਪਰ ਅਸਲੀ ਵਿੱਚ ਉਹ ਸੀ ਜਿਹੜੀਆਂ ਮੇਰੇ ਤੋਂ ਸ਼ੁਰੂ 'ਚ ਮੰਨ ਲਓ ਫੜੀਆਂ ਗਈਆਂ। ਹੁਣ ਇਸ ਤਰੀਕੇ ਨਾਲ ਕੀ ਹੋਇਆ ਕਿ ਪੰਜਾਬ ਦੇ ਵਿੱਚ ਜੇ ਆਲ ਓਵਰ ਸਾਰੇ ਫੜੇ ਅਸਲੇ ਦੀ, ਤੇ ਅਸਲ ਵਿੱਚ ਅਸਲੇ ਦੀ ਜਿਹੜਾ ਕਾਗਜ਼ਾਂ 'ਚ ਦਿਖਾਇਆ ਅਸਲਾ, ਜੇ 1 ਲੱਖ ਅਸਾਲਟ ਫੜੀ ਦਿਖਾਈ ਤਾਂ ਅਸਲ ਵਿੱਚ 1000, ਕਿਉਂਕਿ ਇੱਕੋ ਹੀ ਅਸਾਲਟ 20 ਬੰਦਿਆਂ ਦੇ ਸਿਰ ਤੇ ਘੁਮਾਤੀ। ਇਸ ਤਰੀਕੇ ਦਾ ਸਕੈਂਡਲ ਹੀ ਸਾਰੇ ਅਸਲੇ ਬਰੂਦ ਬਾਰੇ ਜਿਹੜਾ ਸੀਗਾ, ਉਹਨੇ ਜਦੋਂ ਜਰਨੈਲ ਸਿੰਘ ਚਾਹਲ ਨੇ ADGP ਨੇ ਚਿੱਠੀ ਕੱਢੀ ਵੀ ਭਾਈ ਮੈਂ ਵੈਰੀਫਿਕੇਸ਼ਨ ਕਰਨੀ ਆ,
ਤੁਹਾਡੇ ਕਾਗਜ਼ਾਂ ਦੇ ਵਿੱਚ ਜਿੰਨਾ ਅਸਲਾ, ਜਿੰਨੇ ਪਿਸਤੌਲ ਫੜੇ ਆ, ਜਿੰਨੀਆਂ ਅਸਾਲਟਾਂ, ਬਰੂਦ, ਰਾਕਟ ਲਾਂਚਰ, ਹੋਰ ਜੋ ਵੀ ਲੱਲਣ ਪੱਲਣ ਫੜਿਆ, ਉਹ ਤੇ ਕਾਗਜ਼ਾਂ ਦਾ ਪੂਰਾ ਤਾਲਮੇਲ ਹੋਣਾ ਚਾਹੀਦਾ। ਤੇ ਇੱਕ ਗੱਲ ਹੋਰ ਆ, ਕਈ ਵਾਰੀ ਆਧਾਰ ਸੁਧਾਰ ਵੀ ਕਰ ਲੈਂਦੇ ਆ ਪੁਲਿਸ ਵਾਲੇ, ਵੀ ਅੱਜ ਮੇਰੇ ਹਲਕੇ 'ਚ ਵੈਰੀਫਿਕੇਸ਼ਨ ਹੋਣੀ ਆ, ਤੇ ਕੱਲ ਨੂੰ ਮੈਂ ਤੈਨੂੰ ਦੇ ਦੂੰ, ਤੂੰ ਮੇਰੇ ਤੋਂ ਇੰਨੀਆਂ ਅਸਾਲਟਾਂ ਲੈ ਜਾ, ਮੈਨੂੰ ਇੰਨੀਆਂ ਦੇ ਜਾ, ਇਹੋ ਜਿਹਾ ਕੁਝ ਵੀ ਕਰਨ ਨੂੰ, ਉਹਦਾ ਵੀ ਉਹਨੇ ਇਲਾਜ ਕੱਢਤਾ। ਕੁੱਲ ਮਿਲਾ ਕੇ ਇਹੋ ਜਿਹਾ ਮਤਲਬ ਜਕੜ ਜੂੰਦਾ ਕਸਿਆ, ਇਹੋ ਜਿਹੀ ਇਹਨਾਂ ਦੀ ਢਿੰਬਰੀ ਟੈਟ ਕੀਤੀ ਵੀ ਸਾਰੀ ਪੁਲਿਸ ਵਿੱਚ ਖਲਬਲੀ ਮਚ ਗਈ। ਅਸਲ ਵਿੱਚ ਤਾਂ ਜਰਨੈਲ ਸਿੰਘ ਚਾਹਲ ਨੇ ਜਿਹੜੀ ਉਹਦੇ ਨਾਲ ਕੀਤੀ ਸੀ, ਉਹਦਾ ਉਹਨੇ ਇੱਕ ਝਟਕੇ 'ਚ ਦੱਸਦਾ ਵੀ ਅਫਸਰ ਅਫਸਰ ਹੀ ਹੁੰਦਾ, ਤੇ ਮੈਂ ਚਾਹਾਂ ਤਾਂ ਮੈਂ ਤੁਹਾਡੇ ਫਿਰ ਉਹ ਅਖੀਰ ਤੇ ਉਹਨੂੰ ਕਿਵੇਂ ਟਿਕਾਇਆ ਜਾਂ ਉਹ ਕਿਵੇਂ ਮਸਲਾ, ਉਹ ਇੱਕ ਜੁਦਾ ਮਸਲਾ। ਪਰ ਇੰਡੀਆ ਟੂਡੇ, ਆਊਟਲੁੱਕ ਤੇ ਹੋਰ ਸਾਰੇ ਇੰਗਲਿਸ਼ ਦੇ ਅਖਬਾਰਾਂ, ਮੈਗਜ਼ੀਨਾਂ ਤੇ ਸਟੋਰੀ ਲੱਗੀ, ਉਹ ਗੂਗਲ ਤੇ ਸਰਚ ਮਾਰੋ ਅੱਜ ਵੀ ਮਿਲ ਜਾਂਦੀ। ਸੋ ਇਸ ਮੁਲਕ ਦੇ ਵਿੱਚ ਵੱਡੇ ਮਤਲਬ ਜੇ ਦੇਖਿਆ ਜਾਵੇ ਤਾਂ ਕਿੱਡਾ ਵੱਡਾ ਇਹ ਘਟਨਾਕ੍ਰਮ ਸੀਗਾ। ਪਰ ਇਸ ਸਮੇਤ ਮੈਂ ਆਪਦੇ 40-50 ਸਾਲ ਦੇ ਜੀਵਨ ਵਿੱਚ ਬੜੇ ਵੱਡੇ ਵੱਡੇ ਕਾਂਡ ਦੇਖੇ ਆ, ਜਿਵੇਂ ਆਹ ਵਾ, ਇਹ ਅੱਜ ਦਿਖਦਾ ਕੱਲ ਨੂੰ ਖਤਮ ਵੀ ਹੋ ਸਕਦਾ। ਆਪਣੇ ਲੋਕਾਂ ਦੀ ਯਾਦਦਾਸ਼ਤ ਵੀ ਇਹੋ ਜਿਹੀ ਹੋਈ ਆ। ਪਿੱਛੇ ਜੇ ਬਠਿੰਡੇ ਮੁੰਡਾ ਮਾਰਤਾ ਪੁਲਿਸ ਨੇ, ਅੱਜ ਜੇ ਮੈਂ ਨਾਂ ਲਿਆ, ਅੱਜ ਕਈਆਂ ਨੂੰ ਚੇਤੇ ਆਇਆ ਹੋਣਾ ਵੀ ਹਾਂ ਯਾਰ ਉੱਥੇ ਬਠਿੰਡੇ ਇੱਕ ਮੁੰਡਾ ਮਾਰਤਾ, ਵਿਚਾਰੀ ਉਹ ਕੁੜੀ ਆਪਦੇ ਬੱਚੇ ਨੂੰ ਲੈ ਕੇ ਰੋਂਦੀ ਫਿਰਦੀ ਸੀ। ਇੱਕ ਆਈਬੀ ਨਾਲ ਜੌਬ ਕਰਦਾ ਮੌਜੂਦਾ ਕਰਨਲ ਪਟਿਆਲੇ ਕੁੱਟਿਆ ਸੀ, ਉਹ ਅੱਜ ਕਿੰਨੇ ਕੁ ਲੋਕਾਂ ਨੂੰ ਚੇਤੇ ਆ। ਤੇ ਇਵੇਂ ਹੀ ਹੋਰ ਬੜੇ ਵੱਡੇ ਵੱਡੇ ਮਾਮਲੇ ਆ। ਆਪਣੇ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਥੇ ਮਕਵਾਨਾ, ਅਰਚਨਾ ਮਕਵਾਨਾ, ਜਿਹੜੀ ਦਰਬਾਰ ਸਾਹਿਬ 'ਚ ਲੱਤਾਂ ਉੱਤੇ ਨੂੰ ਕਰਕੇ ਬਹਿ ਗਈ ਸੀ, ਉਹਦਾ ਅੱਜ ਆਪਾਂ ਨੂੰ ਚੇਤੇ ਆ, ਉਦੋਂ ਮੁਕੱਦਮਾ ਦਰਜ ਕਰਾਇਆ ਸੀ। ਆ ਪਿੱਛੇ ਜੇ ਜਦੋਂ ਜੰਗੀ ਮਾਹੌਲ ਸੀ, ਉਦੋਂ ਇੱਕ ਮੁਕੱਦਮਾ ਦਰਜ ਕਰਾਉਣ ਲਈ ਸਾਰੇ ਪੁਲਿਸ ਵਾਲੇ ਗਏ ਸੀਗੇ ਜੀ, ਦਰਬਾਰ ਸਾਹਿਬ ਦੇ ਬਾਰੇ ਗਲਤ ਅਫਵਾਹ ਫੈਲਾਉਂਦਾ। ਤੋਂ ਆਪਣੀ ਯਾਦਦਾਸ਼ਤ ਉਨੀ ਕੀ ਆ ਤੇ ਅਗਲੇ ਇਸ ਗੱਲ ਦਾ ਪੂਰਾ ਲਾਹਾ ਲੈਂਦੇ ਆ। ਕੁੱਲ ਮਿਲਾ ਕੇ ਇਹ ਜਿਹੜਾ ਮਸਲਾ ਹੈ, ਇਸ ਮਸਲੇ ਨੇ ਅਗਲੇ ਕਈ ਦਿਨਾਂ 'ਚ ਚਰਚਾ ਛੇੜੀ ਰੱਖਣੀ ਆ। ਹੋ ਸਕਦਾ ਕਈ ਅਫਸਰ ਬਾਹਰਲੇ ਮੁਲਕਾਂ ਨੂੰ ਭੱਜਣ ਦੀ, ਜਿਵੇਂ ਇੱਕ ਰਾਜਦੀਪ ਸਿੰਘ ਜਿਹੜਾ ਨਸ਼ਿਆਂ ਦੇ ਮਾਮਲੇ 'ਚ ਫਸਿਆ ਸੀ, ਬੜਾ ਵੱਡਾ ਅਫਸਰ ਸੀ, ਉਹ ਅੱਜ ਤੱਕ ਨਹੀਂ ਲੱਭਿਆ। ਇਹ ਹੁਣ ਵੀ ਹੋਰ ਵੀ ਕਈ ਅਫਸਰਾਂ ਨੂੰ, ਕਿਉਂਕਿ ਜਦੋਂ ਵਿਚਾਲੇ ਕੜੀਆਂ ਟੁੱਟ ਜਾਣ ਤਾਂ ਮਾਮਲਾ ਕਈ ਵਾਰੀ ਸਿਰੇ ਨਹੀਂ ਚੜ੍ਹਦਾ, ਫਿਰ ਉਹ ਜਾਂਚ ਰੁਕ ਜਾਂਦੀ ਆ। ਸੋ ਕਈ ਅਫਸਰ ਜਿਹੜੇ ਆ ਉਹ ਭੱਜ ਸਕਦੇ ਆ, ਤੇ ਕਈ ਜਿਹੜੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਰੌਲਾ ਪੈ ਰਿਹਾ ਕਿ ਜੀ ਇਹ ਦੁਬਈ ਜਾਂਦਾ ਹੁੰਦਾ ਸੀ, ਤੇ ਕਈ ਟਰਸਟਾਂ ਦਾ, ਸਰਬੱਤ ਦਾ ਭਲਾ ਟਰਸਟ ਦਾ ਵੀ ਜ਼ਿਕਰ ਚੱਲੀ ਜਾਂਦਾ, ਤੇ ਕਹਿੰਦੇ ਆ ਜੀ ਅਮਰੀਕਾ 'ਚ, ਕੈਨੇਡਾ 'ਚ ਇਹਨਾਂ ਨੇ ਜਾਇਦਾਦਾਂ ਬਣਾਈਆਂ, ਭੁੱਲਰ ਨੇ। ਅਜੇ ਇਹ ਸਾਰਾ ਜਿਹੜਾ ਜਿਵੇਂ ਕਹਿੰਦੇ ਆ ਵੀ ਲੋਕਾਂ ਨੂੰ ਚਟਕਾਰੇ ਲੈਣ ਨੂੰ ਕਾਫੀ ਮਸਾਲਾ ਮਿਲੂਗਾ, ਪਰ ਇਹ ਜੇ ਸੋਚੋ ਵੀ ਇਹਦੇ ਨਾਲ ਜੀ ਪੂਰਾ ਸਿਸਟਮ ਸਹੀ ਹੋ ਜੂ, ਇਹ ਨਹੀਂ। ਹਾਂ, ਇੱਕ ਗੱਲ ਹੈ ਕਿ ਜਿਸ ਤਰੀਕੇ ਨਾਲ ਸੀਬੀਆਈ ਗਾਂਹ ਦੀ ਗਾਂਹ ਤੁਰੀ ਜਾਂਦੀ ਆ, ਸਾਰਾ ਜਿਹੜਾ ਮਾਲ ਜਾਂ ਸਾਰੀ ਕਹਾਣੀ ਨੰਗੀ ਕਰਨ, ਇਹਦੇ ਨਾਲ ਜਿਵੇਂ ਨੇਪਾਲ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਅਫਸਰਸ਼ਾਹੀ ਨੂੰ, ਲੀਡਰਸ਼ਿਪ ਨੂੰ ਟਾਰਗੇਟ ਕੀਤਾ ਸੀ, ਉਹ ਥੋੜਾ ਜਿਹਾ ਕੰਮ ਠੰਡਾ ਪਊਗਾ, ਘਟੂਗਾ, ਕਿਉਂਕਿ ਲੋਕਾਂ ਨੂੰ ਇਉਂ ਲੱਗੂ ਵੀ ਚਲੋ ਜੇ ਅਸੀਂ ਛੱਤਰ ਨਹੀਂ ਫੇਰ ਸਕੇ ਇਹਨਾਂ ਦੇ, ਤਾਂ ਕਾਨੂੰਨ ਅਨੁਸਾਰ ਸੀਬੀਆਈ ਨੇ ਘੇਰ ਲਏ, ਚਲੋ ਜਿੰਨੇ ਆ ਕਦੇ ਸਕੰਜੇ ਕਸੇ ਜਾ ਰਹੇ ਆ, ਕਿਉਂਕਿ ਫਿਰ ਬੰਦੇ ਨੂੰ ਥੋੜੀ ਜਿਹੀ ਸੰਤੁਸ਼ਟੀ ਹੋ ਜਾਂਦੀ। ਖੈਰ, ਇਸ ਮਸਲੇ ਨੂੰ ਛੱਡ ਕੇ ਆਪਾਂ ਆਉਂਦੇ ਆ ਭੁੱਚੋ ਵਾਲੇ ਬਾਬੇ ਸੁਖਦੇਵ ਸਿੰਘ ਵੱਲ। ਬਾਬਾ ਭੁੱਚੋ ਵਾਲਾ ਸੁਖਦੇਵ ਸਿੰਘ, ਉਹਦਾ ਡੇਰਾ ਜਿਹੜਾ ਉਹ ਨਾਨਕਸਰੀਆਂ ਨਾਲ ਜੁੜਿਆ ਦੱਸਿਆ ਜਾਂਦਾ। ਮੇਰੇ ਕੋਲ 15-20 ਸਾਲ ਪੁਰਾਣੇ ਕੁਝ ਅਖਬਾਰ ਪਏ ਨੇ, ਜਿਹਦੇ ਵਿੱਚ ਰੌਲਾ ਪੈਂਦਾ ਰਿਹਾ ਜਦੋਂ ਜਥੇਦਾਰ ਬਦੰਤੀ ਜਥੇਦਾਰ ਸੀਗੇ, ਕਿ ਇਸ ਡੇਰੇ ਦੇ ਵਿੱਚ ਅੱਡ-ਅੱਡ ਜਾਤਾਂ ਦੇ ਆਧਾਰ ਤੇ ਜਿਹੜਾ ਵਿਤਕਰਾ ਕੀਤਾ ਜਾਂਦਾ। ਹੋਰ ਵੀ ਬਹੁਤ ਸਾਰੇ ਉੱਥੋਂ ਦੀਆਂ ਸੰਗਤਾਂ ਨੇ ਜਾਂ ਲੋਕਲ ਲੋਕਾਂ ਨੇ ਇਕੱਠੇ ਹੋ ਕੇ ਅਕਾਲ ਤਖਤ ਨੂੰ ਮਾਰਚ ਕੱਢਣ ਦੀਆਂ ਗੱਲਾਂ ਵੀ ਕੀਤੀਆਂ, ਪਰ ਉਸ ਡੇਰੇ ਨੂੰ ਸਿਆਸੀ ਸਰਪ੍ਰਸਤੀ ਬਾਦਲ ਪਰਿਵਾਰ ਦੀ ਵੀ ਆ, ਤੇ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਜਾ ਕੇ ਮੱਥੇ ਟੇਕਦਾ। ਕੁੱਲ ਮਿਲਾ ਕੇ ਉਸ ਡੇਰੇ ਦੇ ਐਂਟੀ ਸਿੱਖ ਏਜੰਡੇ ਖਿਲਾਫ ਜਿਹੜਾ ਵੀ ਬੋਲਿਆ, ਉਹਨੂੰ ਸਿਸਟਮ ਨੇ ਪੂਰੀ ਤਰ੍ਹਾਂ ਘੇਰ ਲਿਆ। ਪਰ ਇੱਕ ਗੱਲ ਹੈ ਕਿ ਹੁਣ ਕਈ ਗੱਲਾਂ ਬਾਰੇ ਕਿਹਾ ਜਾਂਦਾ ਕਿ ਹੁਣ ਉਹ ਨਹੀਂ ਕਰਦੇ, ਪਰ ਲੁਕ ਛਿਪ ਕੇ ਤਾਂ ਕਰਦੇ ਹੋਣੇ। ਇਸ ਜਾਤ ਆਧਾਰਿਤ ਵਿਤਕਰੇ ਦਾ ਜਿਹੜਾ ਨਤੀਜਾ ਕੀ ਨਿਕਲਿਆ ਸੀ ਕਿ ਮਾਲਵੇ ਦੀ ਉਸ ਬੈਲਟ ਵਿੱਚ ਜਿਹੜੀਆਂ ਗੈਰ ਕਾਸ਼ਤਕਾਰ ਬਰਾਦਰੀਆਂ ਦੇ ਲੋਕ ਸੀ, ਉਹ ਫਿਰ ਸਰਸੇ ਵੱਲ ਨੂੰ ਹੋ ਤੁਰੇ ਸੀ ਕਿ ਜੇ ਸਾਨੂੰ ਗੁਰੂ ਸਾਹਿਬ ਦੀ ਹਾਜ਼ਰੀ 'ਚ ਤੁਸੀਂ ਪੁੱਛਣਾ ਵੀ ਤੁਹਾਡੀ ਜਾਤ ਕਿਹੜੀ ਆ, ਤੁਹਾਡਾ ਪ੍ਰਸ਼ਾਦ ਨਹੀਂ ਪ੍ਰਵਾਨ ਕਰਨਾ ਜਾਂ ਵੱਖਰੇ ਭਾਂਡੇ, ਤਾਂ ਫਿਰ ਅਸੀਂ ਉੱਥੇ ਜਾਂਦੇ ਆ ਜੀ। ਉਹ ਫਿਰ ਬਿਆਸ ਸੌਰੀ ਜਿਹੜਾ ਡੇਰਾ ਸਰਸੇ ਵਾਲਾ ਸਕੈਂਡਲ ਆ, ਉਹ ਸਾਰਾ ਆਪਾਂ ਨੂੰ ਪਤਾ। ਗੱਲ ਹੁਣ ਇਹ ਹੋਈ ਆ ਕਿ ਉਹ ਬਾਬਾ ਨਾ ਕਦੇ ਤਾਂ ਗਾਣੇ ਗਾਉਣ ਲੱਗ ਜਾਂਦਾ, ਕਦੇ ਉਹ ਸੁਪਨੇ ਦੀ, ਮੈਨੂੰ ਰਾਤ ਸੁਪਨਾ ਆ ਗਿਆ, ਉਹਦੀ ਗੱਲ ਸੁਣਾ ਕੇ ਜੋ ਗੰਦ ਪਾਉਂਦਾ, ਉਹਦੇ ਚਰਚੇ ਹੋ ਜਾਂਦੇ ਆ।
ਪਰ ਅੱਜ ਕੱਲ ਉਹਦੇ ਖਿਲਾਫ ਸਿੱਖ ਜਗਤ ਵਿੱਚ ਇੱਕ ਬੜਾ ਰੋਹ ਉੱਠ ਰਿਹਾ। ਉਹ ਰੋਹ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹ ਸੋਫਾ ਲਾ ਕੇ, ਕੁਰਸੀ ਲਾ ਕੇ ਬੈਠਦਾ। ਹੁਣ ਪ੍ਰਸ਼ਾਸਨ ਕੋਲੇ ਵੀ ਲੋਕ ਗਏ ਨੇ ਤੇ ਅਕਾਲ ਤਖਤ ਸਾਹਿਬ ਤੇ ਵੀ ਆਏ ਨੇ, ਨਿਹੰਗ ਦਲਾਂ ਵੱਲੋਂ ਵੀ ਰੌਲਾ ਪਾਇਆ ਜਾ ਰਿਹਾ, ਪਰ ਬਾਦਲਕਿਆਂ ਦਾ ਉਹ ਚਹੇਤਾ ਤੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਤੋਂ ਕੋਈ ਆਸ ਨਹੀਂ। ਤੇ ਇੰਡੀਅਨ ਸਿਸਟਮ ਨੂੰ ਉਹ ਮਨਜ਼ੂਰ ਆ ਜਿਹੜਾ ਸਿੱਖਾਂ ਦਾ ਜਲੂਸ ਕੱਢੇ। ਵੀ ਤੁਸੀਂ ਕਹਿੰਦੇ ਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ, ਕਿਉਂਕਿ ਬਿਆਨੇ ਦੇ ਵਿੱਚ, ਬਿਆਨਾ ਸ਼ਹਿਰ ਦੇ ਵਿੱਚ ਆਸਟਰੀਆ 'ਚ ਜਿਹੜਾ ਪੱਲਾਂ ਵਾਲੇ ਬਾਬੇ ਰਾਮਾਨੰਦ ਦਾ ਹੋਇਆ ਸੀ ਸਾਰਾ ਕਾਂਡ, ਉਦੋਂ ਇਹ ਵੀ ਇੱਕ ਸੀਗਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਇਸ ਤਰ੍ਹਾਂ ਕਿਉਂ ਬੈਠਦੇ ਕਰਦੇ। ਪਰ ਉਸ ਸਾਧ ਨੂੰ ਜਾਣ ਕੇ ਇੰਡੀਅਨ ਸਿਸਟਮ ਪੂਰਾ ਉਹਦੇ ਮਗਰ ਖੜਾ ਕਿ ਤੂੰ ਇੱਥੇ ਬੈਠ, ਤੇ ਪੂਰਾ ਸਿੱਖਾਂ ਨੂੰ ਜਲੀਲ ਕਰਕੇ ਆ ਦੇਖੋ ਜੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਹ ਕੁਝ ਚੱਲਦਾ। ਸਿੱਖ ਜਗਤ ਵਿੱਚ ਇਹ ਪੂਰਾ ਰੋਸ ਵੱਧ ਰਿਹਾ ਤੇ ਸੁਲੱਖਣਾ ਰੋਸ ਆ। ਮੈਨੂੰ ਲੱਗਦਾ ਕਿ ਕੋਈ ਨਾ ਕੋਈ ਇਸ ਗੱਲ ਦਾ ਹੱਲ ਜਿਹੜਾ ਹੈਗਾ ਉਹ ਲਾਜ਼ਮੀ ਹੋਣਾ ਚਾਹੀਦਾ। ਤੇਰਾ ਕੱਲਾ ਪੁੱਛੋਂ ਵਾਲਾ ਨਹੀਂ, ਹੋਰ ਵੀ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਵੇ ਉੱਥੇ ਜੇਕਰ ਕੋਈ ਬੰਦਾ ਜਾਤ ਆਧਾਰਿਤ ਵਿਤਕਰਾ ਕਰ ਰਿਹਾ ਤਾਂ ਉਹਦੇ ਨਾਲ ਉਹਦੀ ਜੂਤ ਪਤਾਣ ਵੀ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਜੇ ਖਾੜਕੂ ਲਹਿਰ ਦੌਰਾਨ ਹੋਰ ਇੰਨੇ ਬੰਦੇ ਮਾਰੇ ਆ, ਤੇ ਜੇ ਕਿਤੇ ਇਹੋ ਜਿਹੇ ਲੋਕ ਜਿਹੜੇ ਜਾਤ ਆਧਾਰਿਤ ਵਿਤਕਰੇ ਕਰਦੇ ਆ ਸਿੱਖਾਂ ਦੇ ਵਿੱਚ ਤੇ ਉਹਨੂੰ ਕਹਿੰਦੇ ਆ ਜੀ ਸਾਡਾ ਧਰਮ ਹੈ, ਇਹ ਉਹ 50-100 ਮਾਰੇ ਗਏ ਹੁੰਦੇ ਤਾਂ ਇਹ ਚੰਗੀ ਗੱਲ ਹੋਣੀ ਸੀ। ਕਿਉਂਕਿ ਫਿਰ ਦਲਿਤ ਭਾਈਚਾਰੇ ਨੇ ਕਹਿਣਾ ਸੀਗਾ ਕਿ ਆਹ ਆ ਧਰਮ, ਇਹ ਉਹਨਾਂ ਨੂੰ ਵੀ ਠੋਕ ਦਿੰਦੇ ਆ ਜਿਹੜਾ ਇਹਨਾਂ ਦੇ ਗੁਰੂ ਦੇ ਆਦਰਸ਼ ਦੇ ਉਲਟ ਚੱਲਦਾ ਹੋਵੇ। ਖੈਰ, ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ ਕਦੇ ਨਾ ਕਦੇ, ਪਰ ਇਹ ਬੰਦੇ ਜਿਹੜੇ ਆ ਸਿੱਖੀ ਦੇ ਦੁਸ਼ਮਣ ਨੇ, ਜਿਹੜੇ ਜਾਤ ਆਧਾਰਿਤ ਵਿਤਕਰੇ ਕਰਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੋਫੇ ਕੁਰਸੀਆਂ ਲਾ ਕੇ ਬੈਠਦੇ ਆ। ਇੱਕ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਖਾਲਿਸਤਾਨੀ ਲਹਿਰ ਬਾਰੇ, ਖਾੜਕੂ ਲਹਿਰ ਬਾਰੇ ਜਿਹੜੇ ਲੋਕ ਉਲਟ ਚੱਲਦੇ ਆ, ਜਿਨ੍ਹਾਂ ਨੂੰ ਲੱਗਦਾ ਕਿ ਇਹਨਾਂ ਨੂੰ ਅਕਲ ਨਹੀਂ ਸੀ, ਇਸ ਤਰੀਕੇ ਦੀ ਇੱਕ ਬੜੀ ਵੱਡੀ ਲੌਬੀ ਜਿਹੜੀ ਆ ਉਹ ਸਰਗਰਮ ਹੈ। ਤੇ ਉਹ ਕਹਿੰਦੇ ਆ ਕਿ ਅਸੀਂ ਵੀ ਸੰਘਰਸ਼ ਵਿੱਚ ਰਹੇ ਆ ਤੇ ਸਾਡਾ ਤਰੀਕਾ ਬੇਸ਼ੱਕ ਵੱਖਰਾ ਸੀਗਾ। ਇਹ ਸਾਰੇ ਭਰਾ ਜਿਹੜੇ ਨੇ, ਜਿਹੜੇ ਖਾੜਕੂ ਲਹਿਰ ਨੂੰ ਲੋਕਾਂ ਦੇ ਵਿੱਚ ਰੱਦ ਕਰਨ ਦਾ ਏਜੰਡਾ ਲੈ ਕੇ ਤੁਰੇ ਹੋਏ ਨੇ, ਇਹਨਾਂ ਸਾਰਿਆਂ ਦੇ ਕੋਲ ਆਪੋ ਆਪਦਾ ਆਧਾਰ ਆ, ਆਪੋ ਆਪਦੀ ਗੱਲ ਕਹਿਣ ਦਾ ਕੋਈ ਅੰਦਾਜ਼ ਹੁੰਦਾ। ਇੱਕ ਡਾਕਟਰ ਭਗਵਾਨ ਸਿੰਘ ਨੇ, ਫੈਡਰੇਸ਼ਨ ਦੇ ਪੁਰਾਣੇ ਉਹ ਆਗੂ ਰਹੇ ਨੇ ਤੇ ਉਹਨਾਂ ਨੇ ਬੀਤੇ ਦੌਰ ਵਿੱਚ ਭਾਈ ਅਮਰੀਕ ਸਿੰਘ ਵੇਲੇ ਤੋਂ ਕਾਫੀ ਜ਼ਿਆਦਾ ਐਕਟਿਵਿਜ਼ਮ ਕੀਤੀ ਆ। ਅੱਜ ਕੱਲ੍ਹ ਉਹਨਾਂ ਦੀਆਂ ਇੰਟਰਵਿਊਜ਼ ਆ ਰਹੀਆਂ ਨੇ, ਉਹਨਾਂ ਦੀਆਂ ਇੰਟਰਵਿਊਜ਼ ਤੋਂ ਜਾਂ ਇਹ ਉਹਨਾਂ ਤੋਂ ਸੇਧ ਲੈ ਕੇ ਕੁਝ ਬੰਦੇ ਹੋਰ ਫੇਰ ਲੱਗ ਜਾਂਦੇ ਆ। ਉਹ ਇਹ ਸਾਰੇ ਜਿਹੜੇ ਇਹ ਇੱਕ ਮਾਹੌਲ ਸਿਰਜ ਰਹੇ ਨੇ ਕਿ ਜਿਹੜੇ ਖਾੜਕੂ ਯੋਧੇ ਸੀ ਉਹਨਾਂ ਨੇ ਬਾਈਕਾਟ ਕਰਤਾ ਤੇ ਉਹਨਾਂ ਨੇ ਜੀ ਬੜਾ ਮਾੜਾ ਕਰਤਾ। ਫਿਰ ਉਹ ਇਸ ਵਾਰ ਜਿਹੜੀ ਇੰਟਰਵਿਊ ਆਈ ਆ ਡਾਕਟਰ ਭਗਵਾਨ ਸਿੰਘ ਦੀ, ਉਹ ਖਾਸ ਤੌਰ ਦੇ ਉੱਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜੇ ਤੁਹਾਨੂੰ ਲੱਗਦਾ ਵੀ ਖਾੜਕੂਆਂ ਨੇ ਵਾਕਿਆ ਹੀ 91-92 ਦਾ ਬਾਈਕਾਟ ਕਰਕੇ ਬਹੁਤ ਵੱਡਾ ਬਲੰਡਰ ਕਰ ਲਿਆ, ਬੜੀ ਵੱਡੀ ਮਤਲਬ ਕਹਿਰ ਹੋ ਗਿਆ ਜੀ ਇਹ ਤਾਂ ਤੁਸੀਂ ਨਾ ਇਹ ਡਾਕਟਰ ਭਗਵਾਨ ਸਿੰਘ ਵਾਲੀ ਇੰਟਰਵਿਊ ਸੁਣੋ। ਉਹ ਤੁਹਾਨੂੰ ਬੜੇ ਵਿਸਥਾਰ ਨਾਲ ਦੱਸਣਗੇ ਕਿ ਮੈਂ ਜਦੋਂ ਪੰਜਾਬ 'ਚ ਇੱਥੇ ਚੱਲ ਰਹੀ ਸੀ ਪੂਰੀ ਲਹਿਰ, ਉਹਨਾਂ ਦਿਨਾਂ 'ਚ ਕਿੱਥੇ ਕਿੱਥੇ ਗਿਆ। ਉਹ ਦੱਸਦੇ ਆ ਮੈਂ ਅਸਾਮ 'ਚ ਚਲਾ ਗਿਆ। ਤੇ ਬਹੁਤ ਸਾਰੇ ਜਿਹੜੇ ਸਾਡੇ ਪੁਰਾਣੇ ਭੈਣ ਭਰਾ ਸੁਣਦੇ ਆ ਉਹਨਾਂ ਨੂੰ ਪਤਾ, ਅਸਾਮ ਦੇ ਵਿੱਚ ਇੱਕ ਆਲ ਇੰਡੀਆ ਸਟੂਡੈਂਟਸ ਯੂਨੀਅਨ ਹੁੰਦੀ ਸੀ, ਆਸੂ ਕਹਿੰਦੇ ਹੁੰਦੇ ਸੀ ਉਹਨੂੰ। ਉਹਦਾ ਪ੍ਰਫੁੱਲ ਕੁਮਾਰ ਮਹੰਤਾ ਲੀਡਰ ਸੀਗਾ। ਤੇ ਜਿਵੇਂ ਪੰਜਾਬ 'ਚ ਅਸੀਂ ਫੈਡਰੇਸ਼ਨਿਸਟ ਹੁੰਦੇ ਸੀ, ਸਾਡੇ ਲੀਡਰ ਸੀ, ਉਵੇਂ ਉੱਥੇ ਜਦੋਂ ਚੱਲੀ ਐਜੀਟੇਸ਼ਨ ਤਾਂ ਸਟੇਟ ਨੇ ਉਹਨਾਂ ਨਾਲ ਜਿਹੜਾ ਤਾਲਮੇਲ ਕਰਕੇ ਉਹਨਾਂ ਦੀ ਸਰਕਾਰ ਬਣਵਾ ਦਿੱਤੀ ਸੀ। ਉਹ 2 ਵਾਰ ਸ਼ਾਇਦ ਉੱਥੇ ਮੁੱਖ ਮੰਤਰੀ ਰਿਹਾ। ਤੇ ਇਵੇਂ ਹੀ ਇਹ ਸਾਡੇ ਡਾਕਟਰ ਭਗਵਾਨ ਸਿੰਘ ਜੀ ਕਹਿ ਰਹੇ ਨੇ ਕਿ ਕਾਸ਼ ਮੈਂ ਜਦੋਂ ਉੱਥੇ ਗਿਆ ਤੇ ਮੈਨੂੰ ਲੱਗਿਆ ਕਿ ਯਾਰ ਆਪਾਂ ਵੀ ਕਿਤੇ ਇਹ ਸਰਕਾਰ ਇਸ ਤਰ੍ਹਾਂ ਬਣਾਈ ਹੁੰਦੀ ਤਾਂ ਦੇਖੋ ਕਿਵੇਂ ਇਹ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਉਹ ਘੁੰਮਦੇ ਸੀਗੇ ਜਿਹੜੇ ਉੱਥੇ ਉਲਫਾ ਵਾਲੇ ਸੀ। ਜਾਣੀ ਕਿ ਆਸੂ ਵਾਲਿਆਂ ਦੀ ਸਰਕਾਰ 'ਚ ਜਿਹੜੀ ਸਰਕਾਰ ਪ੍ਰਫੁੱਲ ਕੁਮਾਰ ਮਹੰਤਾ ਵੇਲੇ ਸੀ, ਉਲਫਾ ਜਿਹੜੀ ਅੰਡਰਗਰਾਊਂਡ ਜਥੇਬੰਦੀ ਸੀ, ਮੰਨ ਲਓ ਫੈਡਰੇਸ਼ਨ ਦੀ, ਉਹ ਕਹਿੰਦਾ ਸਰਕਾਰ ਬਣ ਜੇ ਪੰਜਾਬ 'ਚ, ਤੇ ਜਿਹੜੇ ਖਾੜਕੂ ਆ ਉਹ ਉਸ ਸਰਕਾਰ ਦੇ ਅਧਿਕਾਰੀਆਂ ਨੂੰ ਜਦੋਂ ਮਿਲਣ ਗਿਲਣ ਤਾਂ ਉਹਦਾ ਆਪਦੇ ਹੀ ਬੰਦੇ ਨੇ ਨਾ, ਵੀ ਆਪਾਂ ਬਾਬਾ ਜਰਨੈਲ ਸਿੰਘ ਦੇ ਝੰਡੇ ਹੇਠ ਆਈਆਂ ਸਾਰੇ, ਇਸ ਤਰੀਕੇ ਦਾ ਕਹਿੰਦਾ ਉਹ ਸੀਗਾ। ਤੇ ਮੈਨੂੰ ਕਹਿੰਦਾ ਬੜਾ ਵਧੀਆ ਲੱਗਿਆ ਉਹ ਗੱਲਾਂ ਜਦੋਂ ਸੁਣਦਾ ਨਾ ਜੀ ਇੱਕ ਸਰੋਤਾ, ਉਹ ਫਿਰ ਇਹੀ ਕਹਿੰਦਾ ਵੀ ਬੱਲੇ ਕਿੰਨੇ ਵਧੀਆ ਗੱਲ ਆ, ਸਰਕਾਰ ਦੀ ਸਰਕਾਰ ਬਣਾ ਲਈ ਉਹਨਾਂ ਨੇ ਉੱਥੇ ਤੇ ਨਾਲੇ ਖਾੜਕੂ ਦੇ ਖਾੜਕੂ ਰਹੇ। ਚਲੋ ਫਿਰ ਉਸ ਤੋਂ ਬਾਅਦ ਉਹ ਮਿਜ਼ੋਆਂ ਬਾਰੇ, ਨਾਗਾਲੈਂਡ ਵਾਲਿਆਂ ਬਾਰੇ
ਜਾਂ ਜਿਹੜੇ ਮਾਓਵਾਦੀਆਂ ਨੇ ਹੁਣ ਕੀਤਾ ਸਰੈਂਡਰ, ਇਕੱਠਿਆਂ ਨੇ ਦਰਲਾਈਆ ਢੇਰੀ ਵੱਡੇ ਸਾਰੀ, ਇਹ ਸਾਰੀਆਂ ਗੱਲਾਂ ਬਾਰੇ ਡਾਕਟਰ ਭਗਵਾਨ ਸਿੰਘ ਆਪ ਦਾ ਨਜ਼ਰੀਆ ਦੱਸਦੇ। ਉਹ ਸੁਣਦਿਆਂ ਵਕਤ ਤੁਹਾਨੂੰ ਸਰੋਤੇ ਨੂੰ ਇਉਂ ਲੱਗਦਾ ਕਿ ਡਾਕਟਰ ਭਗਵਾਨ ਸਿੰਘ ਨੇ ਜੋ ਕੁਝ ਦੱਸਿਆ, ਜੇ ਇਹ ਬਿਲਕੁਲ 100% ਸੱਚ ਆ ਤੇ ਵਾਕਈ ਆਪਣੇ ਬੰਦਿਆਂ ਨੂੰ ਵੀ ਪੰਜਾਬ 'ਚ ਸਰਕਾਰ ਬਣਾ ਲੈਣੀ ਚਾਹੀਦੀ ਸੀ ਤੇ ਮੌਜਾਂ ਲੁੱਟਦੇ, ਮਤਲਬ ਇਹ ਗੱਲ ਹੋਣੀ। ਪਰ ਜਦੋਂ ਐਂਡ ਵਾਲਾ ਦੌਰ ਆਉਂਦਾ ਉਹਦੀ ਇੰਟਰਵਿਊ ਦਾ, ਉੱਥੇ ਫਿਰ ਡਾਕਟਰ ਭਗਵਾਨ ਸਿੰਘ ਆਪ ਦੱਸਦੇ ਆ ਕਿ ਬਾਅਦ ਵਿੱਚ ਫਿਰ ਉਹਨਾਂ ਸਾਰਿਆਂ ਨਾਲ ਸਰਕਾਰ ਨੇ ਕੀ ਕੀਤਾ। ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਇਕੱਲਾ ਉਹ ਇਹ ਜਿਹੜੀਆਂ ਡਾਕਟਰ ਭਗਵਾਨ ਸਿੰਘ ਵਾਲੀਆਂ ਗੱਲਾਂ ਉਹਨਾਂ ਨਾਲ ਨਹੀਂ, ਸਾਡੇ ਨਾਲ ਵੀ ਵਾਅਦੇ ਕੀਤੇ ਸੀ, ਸਿੱਖਾਂ ਨਾਲ ਕੀਤੇ ਸੀ ਨਾ 1947 ਮੌਕੇ, ਜਿਹੜਾ ਕਹਿੰਦੇ ਆ ਜੀ ਤੁਹਾਨੂੰ ਵਿਸ਼ੇਸ਼ ਜਿਹੜਾ ਹੈਗਾ ਸਲੂਕ ਦੇ ਹੱਕਦਾਰ ਹੋ, ਤੇ ਉਹ ਵਿਸ਼ੇਸ਼ ਸਲੂਕ ਆਪਣੇ ਨਾਲ ਜਿਹੜਾ 1947 ਤੋਂ ਹੋ ਰਿਹਾ ਉਹ ਸਾਹਮਣੇ ਹੀ ਆ ਸਾਰਿਆਂ ਦੀ। ਇਹ ਆਪਣੇ ਬੰਦੇ ਕਹਿੰਦੇ ਰਹੇ ਆ ਕਿ ਯਾਰ ਆਪਾਂ ਨੂੰ ਨਾ ਲਿਖ ਕੇ ਲੈਣਾ ਚਾਹੀਦਾ ਸੀ। ਭਾਈ ਆ ਜਿਹੜੇ ਕਸ਼ਮੀਰ ਵਾਲੇ ਆ ਲਿਖ ਕੇ ਲਈ ਫਿਰਦੇ ਸੀ, ਉਹ ਮਾਰੇ। ਅਸਲ ਵਿੱਚ ਆਪਣੇ ਬੰਦੇ ਹਿੰਦੂ ਚੇਤਨਾ ਨੂੰ, ਹਿੰਦੂ ਮਾਨਸਿਕਤਾ ਨੂੰ ਸਮਝ ਨਹੀਂ ਪਾਏ। ਉਹਨਾਂ ਦਾ ਸਿੱਧਾ ਜਿਹਾ ਏਜੰਡਾ ਜੀ, ਜਦੋਂ ਜਿਹੜੀ ਗੱਲ ਕਹਿ ਕੇ ਡੰਗ ਸਰਦਾ ਹੋਵੇ ਉਹ ਕਹਿ ਦੋ। ਜਿੱਦਣ ਕਹਿਣਾ ਹੋਵੇ ਵੀ ਗਾਂ ਜਿਹੜੀ ਆ ਮਾਂ, ਉਦਣ ਉਹੋ ਜਿਹੀਆਂ ਗੱਲਾਂ ਕਰ ਲਓ। ਜਿੱਦਣ ਗਾਂ ਖਾਣ ਨੂੰ ਜੀ ਕਰੇ ਉਦਣ ਕਹਿ ਦੋ ਵੀ ਇਹ ਤਾਂ ਬਹੁਤ ਵਧੀਆ ਬਣਦੀ ਹੈ, ਇਹਦਾ ਤਾਂ ਬੀਫ ਜਿਹੜਾ ਕਮਾਲ ਦਾ ਹੁੰਦਾ। ਮੈਨੂੰ ਤਾਂ ਹੁਣ ਤੱਕ, ਮੈਂ ਬਹੁਤ ਜ਼ਿਆਦਾ ਪੜ੍ਹਿਆ ਜੀ ਹਿੰਦੂ ਇਤਿਹਾਸ ਜਾਂ ਮਿਥਿਹਾਸ ਜੋ ਵੀ ਹੈ। ਇੱਥੇ ਇੱਕ ਕਿਤਾਬ ਪਈ ਆ, ਹਿੰਦੂ ਮਾਨਤਾओं का ਵਿਗਿਆਨਕ ਆਧਾਰ, ਹਿੰਦੂਇਜ਼ਮ ਧਰਮ ਜਾਂ ਕਲੰਕ। ਬੜੀਆਂ ਮਤਲਬ ਸਾਰੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ, ਜਾਂ ਭਾਰਤੀ ਲੋਕ ਨੀਚ ਕਿਵੇਂ ਬਣੇ, ਇਹ ਮੈਂ ਇੱਕ ਇਹੀ ਸੋਚਿਆ ਕਿ ਅਸਲ ਵਿੱਚ ਉਹਨਾਂ ਦਾ ਕੋਈ ਧਰਮ ਧੁਰਮ ਵਾਲਾ ਕੰਮ ਕੋਈ ਨਹੀਂ। ਨੈਤਿਕਤਾ ਨੂਤਕਤਾ ਜਿਹੜੀ ਹੁੰਦੀ ਆ ਉਹ ਐਵੇਂ ਆਪਣਾ ਜਾਲੀ ਜਿਹੀਆਂ ਗੱਲਾਂ ਨੇ। ਹਿੰਦੂ ਲਈ ਸਿੱਧੀ ਜੀ ਗੱਲ ਆ ਕਿ ਜਿਹੜੀ ਗੱਲ ਨਾਲ ਅੱਜ ਸਰਦਾ ਪ੍ਰੈਜ਼ੈਂਟ ਟੈਂਸ ਵਿੱਚ ਉਹ ਠੀਕ ਆ। ਜੇ 1 ਘੰਟੇ ਬਾਅਦ ਹੀ ਉਸ ਗੱਲ ਤੋਂ ਮੁੱਕਰਨਾ ਪਵੇ ਤਾਂ ਬਹੁਤਾ ਜ਼ਿਆਦਾ ਦਿਮਾਗ ਤੇ ਲੋਡ ਪਾਉਣ ਦੀ ਲੋੜ ਨਹੀਂ। ਹੁਣ ਇੱਕ ਪਾਸੇ ਤਾਂ ਉਹ ਲੋਕ ਨੇਗੇ ਜੀ ਜਿਨ੍ਹਾਂ ਦਾ ਧਰਮ, ਜਿਨ੍ਹਾਂ ਦੀ ਨੈਤਿਕਤਾ, ਜਿਨ੍ਹਾਂ ਦਾ ਸਾਰਾ ਕੁਝ ਮੁੱਕਰਨ ਨੂੰ ਜਾਂ ਗੱਲ ਤੋਂ ਫਿਰਨ ਨੂੰ, ਉਹ ਕਹਿੰਦੇ ਆ ਜੀ ਤਾਂ ਨੀਤੀ ਆ, ਤੁਸੀਂ ਨਾ ਯਕੀਨ ਕਰਦੇ ਸਾਡੇ ਤੇ। ਵਪਾਰੀ ਜਿਵੇਂ ਕਰਦੇ ਹੁੰਦੇ ਆ, ਜਿਵੇਂ ਦੁਕਾਨਦਾਰ ਲੋਕ ਕਰਦੇ ਆ, ਠੱਗੀ ਠੋਰੀ ਜਿੰਦਾਬਾਦ। ਹੁਣ ਦੂਜੇ ਪਾਸੇ ਸਿੱਖ ਸਾਡੇ ਤਾਂ ਇੱਥੇ ਕਹਿੰਦੇ ਆ ਮਰਿਆ ਮੁੱਕਰਿਆ ਇੱਕ ਬਰਾਬਰ। ਜਿਹੜਾ ਮੁੱਕਰ ਗਿਆ ਉਹ ਤਾਂ ਮਰੇ ਬਰਾਬਰ ਆ, ਵੀ ਤੂੰ ਤਾਂ ਮਰ ਹੀ ਗਿਆ। ਸਾਡੇ ਇੱਥੇ ਕਹਿੰਦੇ ਆ ਵੀ ਮੂੰਹ ਚੋਂ ਨਿਕਲੀ ਹੋਈ ਗੱਲ ਆ ਜਿਹੜੀ, ਉਹਦੇ ਤੋਂ ਮੈਂ ਨਹੀਂ ਭੱਜਣਾ। ਉਹ ਕਹਿੰਦੇ ਆ ਜੀ ਲਿਖਤੀ ਤੋਂ ਵੀ ਮੁੱਕਰ ਜੋ। ਸੋ ਜਿਹੜੇ ਬੰਦੇ ਅਜੇ ਤੱਕ ਹਿੰਦੂ ਦੇ ਮਨ ਦੀ, ਹਿੰਦੂ ਦੇ ਚੇਤਨਾ ਦੀ ਹਾਥ ਹੀ ਨਹੀਂ ਪਾ ਸਕੇ ਕਿ ਉਹਨਾਂ ਦਾ ਕੋਈ ਏਜੰਡਾ ਨਹੀਂ। ਉਹਨਾਂ ਦਾ ਏਜੰਡਾ ਇਹ ਆ ਵੀ ਕੋਈ ਨੀਤੀ ਨਹੀਂ, ਜੋ ਕੁਝ ਕਹਿ ਕੇ ਡੰਗ ਸਰਦਾ, ਜਿਵੇਂ ਆਮ ਆਦਮੀ ਪਾਰਟੀ ਵਾਲੇ ਕਰਦੇ ਆ ਵੀ ਜਿਹੜੀ ਗੱਲ ਕਹਿ ਕੇ ਵੋਟਾਂ ਮਿਲਦੀਆਂ ਲੈ ਲਓ ਯਾਰ। ਜੇ ਹਰਮੀਤ ਸਿੰਘ ਸੰਧੂ ਨੂੰ ਨਸ਼ਿਆਂ ਦਾ ਸੌਦਾਗਰ ਕਹਿ ਕੇ, ਵੀ ਪਿਛਲੇ ਵਾਰ ਜਦੋਂ ਇਲੈਕਸ਼ਨ ਸੀ ਉਦੋਂ ਕਹਿੰਦੇ ਸੀ ਵੀ ਜੇ ਤਰਨ ਤਾਰਨ ਦੇ ਲੋਕੋ ਬਚਣਾ ਹੈ ਤਾਂ ਹਰਮੀਤ ਸਿੰਘ ਸੰਧੂ ਨੂੰ ਵੋਟ ਨਾ ਪਾਇਓ। ਹੁਣ ਕਹਿੰਦੇ ਆ ਜੇ ਲੋਕੋ ਬਚਣਾ ਤਾਂ ਹਰਮੀਤ ਸਿੰਘ ਸੰਧੂ ਨੂੰ ਵੋਟ ਪਾਓ। ਉਦੋਂ ਸੰਧੂ ਉਲਟ ਸੀ, ਅੱਜ ਸੰਧੂ ਨਾਲ। ਸੋ ਇਸ ਤਰੀਕੇ ਨਾਲ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜੇਕਰ ਮੇਰੇ ਵਰਗਾ ਬੰਦਾ, ਮੈਨੂੰ ਕਈ ਕਹਿੰਦੇ ਆ ਨਾ ਭਾਜੀ ਤੁਸੀਂ ਜ਼ਿਆਦਾ ਗਰਮ ਚੱਲਦੇ ਹੋ, ਮੈਂ ਕਿਹਾ ਕੋਈ ਗੱਲ ਨਹੀਂ, ਬੀਜੇਪੀ ਜੁਆਇਨ ਕਰ ਲਾਂਗੇ ਜਦੋਂ ਕੋਈ ਪੰਗਾ ਪੈ ਗਿਆ। ਜੇ ਉਹ ਠੱਗੀ ਠੋਰੀ ਕਰ ਸਕਦੇ ਆਪਾਂ ਵੀ ਕਰ ਸਕਦੇ ਹਾਂ, ਉਹਦਾ ਚਲੋ ਹਾਸੇ ਦੀ ਗੱਲ ਆ। ਪਰ ਗੱਲ ਇਹ ਹੈ ਵੀ ਜੇਕਰ ਜਿੰਨੇ ਕਈ ਆਪਣੇ ਮੇਰਾ ਸੁਣ ਕੇ ਹੇਠਾਂ ਗੰਦ ਪੈਲ ਵਗਦੇ ਆ, ਜੇ ਮੈਂ ਬੀਜੇਪੀ ਨੂੰ, ਆਰਐਸਐਸ ਨੂੰ ਚੰਗਾ ਕਹਿਣ ਲੱਗ ਜਾ, ਇਹ ਸਾਰਿਆਂ ਨੇ ਕਹਿਣਾ ਜੀ ਘੁਮਾਣ ਸਾਹਿਬ ਤਾਂ ਮਹਾਨ ਸਿੱਖ ਨੇ। ਹੁਣ ਮਹਾਨ ਸਿੱਖ ਸਿਰਫ ਉਹ ਆ ਜਿਹੜਾ ਆਪਦੇ ਧਰਮ ਦਾ ਦੁਸ਼ਮਣ ਆ ਜੀ। ਇਹਨਾਂ ਦੀ ਨਜ਼ਰ 'ਚ ਸਿੱਖੀ ਦੀਆਂ ਜੜ੍ਹਾਂ ਵੱਢੋ ਫਿਰ ਮਹਾਨ ਬਣ ਜਾਓ, ਸਾਤੋਂ ਉਹ ਬਣਿਆ ਨਹੀਂ ਜਾਂਦਾ। ਹੁਣ ਸਾਡੇ ਬਾਬੇ ਧੁੰਮੇ ਨੇ ਸਾਰੇ ਸਿਸਟਮ ਦੇ ਉਲਟ ਚੱਲ ਕੇ, ਬਾਬਾ ਜਰਨੈਲ ਸਿੰਘ, ਬਾਬਾ ਕਰਤਾਰ ਸਿੰਘ ਜਿਹੜੀਆਂ ਸਾਨੂੰ ਬਾਤਾਂ ਪਾਉਂਦੇ ਰਹੇ, ਮਹਾਰਾਸ਼ਟਰ ਦੇ ਵਿੱਚ ਜੋ ਕੀਤਾ ਕਤਰਿਆ ਉਹ ਵੱਖਰੀ ਗੱਲ ਆ। ਪਰ ਸਤਿੰਦਰ ਸਰਤਾਜ ਤੇ ਆ ਦਲਜੀਤ ਦੋਸਾਂਝ, ਦੋਨਾਂ ਦੇ ਖਿਲਾਫ ਅੱਜ ਲੋਕਾਂ 'ਚ ਕਿੰਨਾ ਗੁੱਸਾ। ਸਤਿੰਦਰ ਸਰਤਾਜ ਪੜ੍ਹਿਆ ਲਿਖਿਆ ਬੰਦਾ ਤੇ ਪੂਰੀ ਕੌਮ ਆਪਣੀ ਪਿਛਲੇ ਲੰਮੇ ਅਰਸੇ ਤੋਂ ਲੱਗੀ ਹੋਈ ਆ ਕਿ ਜਿਹੜਾ ਨੌਵੇਂ ਪਾਤਸ਼ਾਹ ਧਰਮ ਕੀ ਚਾਦਰ, ਬਾਹਮਣਵਾਦ ਦਾ ਪੂਰਾ ਜ਼ੋਰ ਲਾਇਆ ਹੋਇਆ ਵੀ ਉਹ ਤਾਂ ਹਿੰਦੂਆਂ ਦੇ ਲਈ ਹਿੰਦ ਦੀ ਚਾਦਰ ਨੇ ਬਸ। ਆਪਾਂ ਇਹਦੇ ਖਿਲਾਫ ਪਿਛਲੇ ਲੰਮੇ ਅਰਸੇ ਤੋਂ ਲੱਗੇ ਹੋਏ ਆ। ਇੱਥੇ ਆ ਅਕਾਲੀ ਲੀਡਰ ਹੁੰਦਾ ਸੀ ਪੁਰਾਣਾ ਫੈਡਰੇਸ਼ਨਿਸਟ ਮਨਜੀਤ ਸਿੰਘ ਕਲਕੱਤਾ, ਹਰ ਸਾਲ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਮੌਕੇ ਉਹਨਾਂ ਦਾ ਇੱਕ ਲੇਖ ਲਾਜ਼ਮੀ ਅਖਬਾਰਾਂ 'ਚ ਮੈਂ ਪੜ੍ਹਦਾ ਹੁੰਦਾ ਸੀ। ਉਹਦੇ 'ਚ ਮੁੱਖ ਗੱਲ ਇਹੀ ਹੁੰਦੀ ਸੀ
ਵੀ ਉਹ ਧਾਰਮਿਕੀ ਚਾਦਰ ਨੇ। ਹੋਰ ਬੜੇ ਲੋਕਾਂ ਤੋਂ, ਵੱਡੇ ਸਿਆਣਿਆਂ ਤੋਂ, ਢਾਡੀਆਂ ਰਾਗੀਆਂ ਕਵੀਸ਼ਰਾਂ ਤੋਂ ਇਹ ਗੱਲ ਸੁਣਦੇ ਆਏ। ਉਹ ਸਾਰੀ ਗੱਲ ਦੇ ਉੱਤੇ ਪੋਚਾ ਮਾਰਨ ਵਾਲੀ ਕਾਰਵਾਈ ਸਤਿੰਦਰ ਸਰਤਾਜ ਨੇ ਕੀਤੀ ਹੈ। ਕਿਉਂ ਕੀਤੀ ਹੈ? ਕੋਈ ਹੈ ਜਵਾਬ ਕਿਸੇ ਕੋਲ? ਸਿਆਣਾ ਬਣਿਆ ਬੰਦਾ, ਪੜ੍ਹਿਆ ਲਿਖਿਆ ਸਕਾਲਰ ਬੰਦਾ, ਉਹ ਕੋਈ ਨਹੀਂ ਹੈ। ਕੋਈ ਕਹਾਣੀ ਹੈ ਜਿਹਦੇ ਕਰਕੇ ਇਹ ਭਾਣਾ ਵਾਪਰਿਆ। ਖੈਰ, ਪੰਥ ਬੜਾ ਜਿਹੜਾ ਹੈਗਾ ਚੜ੍ਹਦੀ ਕਲਾ 'ਚ ਵਿਚਰਨ ਵਾਲਾ, ਤੇ ਪੰਥ ਨੇ ਸਮਝ ਲਿਆ ਵਾ ਬਈ ਉਹ ਗੱਲ ਹੋਰ ਸੀ ਜਦੋਂ ਬਲੈਕ ਪ੍ਰਿੰਸ ਫਿਲਮ ਦੇ ਵਿੱਚ ਮਹਾਰਾਣੀ ਜਿੰਦਾ, ਮਹਾਰਾਜਾ ਦਲੀਪ ਸਿੰਘ, ਉਹ ਹੋਰ ਚੱਕਰ ਸੀ। ਗੁਰਮੁਖੀ ਕਾ ਬੇਟਾ ਵਾਲੀ ਕਹਾਣੀ ਹੋਰ ਆ, ਆਹ ਗੱਲ ਕੁਝ ਹੋਰ। ਬਹੁਤ ਹੀ ਜ਼ਿਆਦਾ ਮਾੜਾ ਕੀਤਾ। ਇਹਦੇ ਨਾਲੋਂ ਤਾਂ ਚੁੱਪ ਹੀ ਰਹਿ ਜਾਂਦਾ। ਕਈ ਵਾਰ ਕਿਸੇ ਬੰਦੇ ਦਾ ਬੋਲਿਆ ਓਨਾ ਖਤਰਨਾਕ, ਬਹੁਤ ਖਤਰਨਾਕ ਹੁੰਦਾ, ਜੇ ਉਹ ਚੁੱਪ ਰਹਿ ਜਾਵੇ ਤਾਂ ਚੰਗਾ ਹੁੰਦਾ। ਸੋ ਜਿਹੜਾ ਚੰਦ ਚਾੜਿਆ ਸਤਿੰਦਰ ਸਰਤਾਜ ਨੇ, ਇਹ ਹੈਗਾ ਵੀ ਉਹ ਵਧੀਆ ਸਿੱਖ ਆ ਜੀ ਹੁਣ ਉਹ, ਕਿਉਂਕਿ ਉਹਨੇ ਹਿੰਦੂਆਂ ਦੇ, RSS ਦੇ, ਨਾਗਪੁਰ ਦੇ ਏਜੰਡੇ ਅਨੁਸਾਰ ਗੱਲ ਕੀਤੀ ਹੈ। ਦੂਜੇ ਪਾਸੇ ਦਲਜੀਤ ਦੋਸਾਂਝ ਨੇ ਇੱਕ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਹਜੇ ਟੈਲੀਕਾਸਟ ਹੋਣਾ ਹੈ, ਸਿੱਖ ਬੜੇ ਦੁਖੀ ਨੇ ਕਿ ਉਹਨੇ ਜੀ ਉੱਥੇ ਅਮਿਤਾਭ ਬੱਚਨ ਨੂੰ ਜਿਸ ਤਰੀਕੇ ਨਾਲ ਸਤਿਕਾਰ ਦਿੱਤਾ। ਅਮਿਤਾਭ ਬੱਚਨ ਬਾਰੇ ਸਾਡੇ ਬਹੁਤ ਲੰਮੇ ਅਰਸੇ ਤੋਂ ਇਹ ਗੱਲ ਚੱਲ ਰਹੀ ਆ ਕਿ ਉਹਨੇ ਨਵੰਬਰ 84 ਦੇ ਕਤਲੇਆਮ ਮੌਕੇ ਸਾਡੇ ਖਿਲਾਫ, ਸਾਡੀ ਕੌਮ ਦੇ ਖਿਲਾਫ ਗੱਲ ਕੀਤੀ ਸੀ। ਔਰ ਇਹ ਰੌਲਾ ਅੱਜ ਦਾ ਨਹੀਂ, ਬੜੇ ਲੰਮੇ ਚਿਰ ਤੋਂ ਚੱਲਦਾ। ਬਹੁਤ ਸਾਰੇ ਇਹਦੇ ਨਾਲ ਜੁੜੇ ਹੋਏ ਨੇ ਮਸਲੇ ਦੇ ਨਾਲ, ਗੱਲਾਂ ਬਾਤਾਂ, ਉਹ ਆਪਣੀ ਥਾਂ ਤੇ। ਮੈਂ ਇਹਨੂੰ ਗੱਲ ਨੂੰ ਸਪਸ਼ਟ ਕਰਨੀ ਚਾਹੁੰਦਾ। ਗੱਲ ਇਹ ਆ, 1984 ਤੋਂ ਬਾਅਦ ਦੋ ਧਿਰਾਂ ਬਣ ਗਈਆਂ। ਇੱਕ ਇੰਡੀਅਨ ਧਿਰ ਜਿਹੜੀ ਸਿੱਖੀ ਅਤੇ ਸਿੱਖਾਂ ਦਾ ਕਤਲੇਆਮ ਕਰਦੀ ਹੈ, ਦੂਜੀ ਸਿੱਖ ਧਿਰ। ਹੁਣ ਜਿਹੜੀ ਇੰਡੀਅਨ ਧਿਰ ਵਾ, ਉਹਦੇ ਵਿੱਚ ਇਹ ਨਹੀਂ ਕਿ ਇਕੱਲੇ ਹਿੰਦੂ ਹੁੰਦੇ, ਉਹਦੇ ਚ ਹਰ ਉਹ ਬੰਦਾ ਜਿਹੜਾ ਇੰਡੀਆ ਵੱਲੋਂ ਲੜ ਰਿਹਾ। KPS ਗਿੱਲ ਸਿੱਖਾਂ ਦੇ ਘਰੇ ਜੰਮਿਆ ਸੀ, ਪਰ ਉਹ ਇੰਡੀਆ ਵੱਲੋਂ ਲੜਿਆ। ਗੋਬਿੰਦ ਰਾਮ ਦਲਿਤਾਂ ਦਾ ਮੁੰਡਾ ਸੀ, ਜਿਹੜਾ ਅਫਸਰ ਬਣ ਕੇ ਸਿੱਖਾਂ ਤੇ ਜ਼ੁਲਮ ਕਰਦਾ ਸੀ, ਪਰ ਉਹ ਇੰਡੀਆ ਵੱਲੋਂ ਲੜਿਆ, ਉਹ ਦਲਿਤਾਂ ਵੱਲੋਂ ਨਹੀਂ ਲੜੇ। ਮੁਹੰਮਦ ਮੁਸਤਫਾ ਤੇ ਇਜ਼ਹਾਰ ਆਲਮ, ਇਹ ਮੁਸਲਮਾਨਾਂ ਦੇ ਨੁਮਾਇੰਦੇ ਥੋੜੀ ਹੈ, ਇੰਡੀਆ ਵੱਲੋਂ ਲੜੇ। ਇਵੇਂ ਹੀ ਰਵੈਰੋ, ਉਹ ਈਸਾਈ ਸੀ, ਪਰ ਉਹ ਈਸਾਈਆਂ ਵੱਲੋਂ ਨਹੀਂ ਲੜਿਆ, ਉਹ ਤਾਂ ਜਿਹੜਾ ਇੰਡੀਅਨ ਸਟੇਟ ਵੱਲੋਂ ਲੜੇ। ਸੋ ਇੰਡੀਅਨ ਸਟੇਟ ਵੱਲੋਂ ਲੜਨ ਵਾਲੇ ਇੱਕ ਧਿਰ ਹੋ ਗਈ। ਦੂਜੀ ਧਿਰ ਆ ਜਿਹੜੀ, ਉਹ ਸਿੱਖ ਧਿਰ ਵਾ। ਇਹਦੇ ਵਿੱਚ ਬਹੁਤ ਸਾਰੇ ਪੰਡਤਾਂ ਦੇ ਮੁੰਡੇ, ਬਹੁਤ ਸਾਰੇ ਗੈਰ ਸਿੱਖਾਂ ਦੇ ਮੁੰਡੇ, ਬਹੁਤ ਸਾਰੇ ਸਿੱਖਾਂ ਦੇ ਮੁੰਡੇ, ਕਈ ਮੂੰਹ ਸਿਰ ਮੁੰਨੀ ਫਿਰਦੇ ਸੀ ਪਹਿਲਾਂ, ਜਿਨ੍ਹਾਂ ਦੇ ਜੀਵਨ 'ਚ ਸਿੱਖੀ ਨਹੀਂ ਸੀ। ਪਰ 84 ਨੇ ਸਾਨੂੰ ਜਗਾਇਆ ਤੇ ਕੌਮ ਲਈ ਯੋਧਿਆਂ ਨੇ ਇਤਿਹਾਸ ਸਿਰਜਿਆ। ਸੋ ਇਹ ਦੋ ਧਿਰਾਂ ਬਣ ਗਈਆਂ। ਹੁਣ ਹਰੇਕ ਸਿੱਖ ਨੇ ਤਾਂ AK-47 ਚੱਕ ਨਹੀਂ ਸੀ ਲੈਣੀ, ਜਾਂ ਇੰਦਰਾ ਮਾਰਨ ਜਾਂ ਵੈਦਿਆ ਮਾਰਨ ਤੁਰ ਨਹੀਂ ਸੀ ਪੈਣਾ। ਬਹੁਤ ਸਾਰੇ ਸਿੱਖ ਜਿਹੜੇ ਆ, ਉਹ ਵੱਡੀ ਗਿਣਤੀ 'ਚ ਤਾਂ ਸਿੱਖ ਉਹ ਸੀ ਜਿਹੜੇ ਨਾ ਤਾਂ ਘਰੋਂ ਨਿਕਲੇ, ਨਾ ਉਹਨਾਂ ਨੇ ਕਿਸੇ ਵਾਰਦਾਤ ਨੂੰ ਜਾਂ ਕਿਸੇ, ਪਰ ਉਹ ਘਰੇ ਬੈਠੇ ਜਾਂ ਆਪੋ ਆਪਦੇ ਕੰਮ 'ਚ ਬੈਠੇ ਵੀ ਕੌਮ ਲਈ ਲੜਨ ਵਾਲਿਆਂ ਦੀ ਸੁੱਖ ਮੰਗਦੇ ਸੀ, ਉਹਨਾਂ ਦੀ ਹਮਾਇਤ ਵਿੱਚ ਸੀ। ਇਹ ਵੀ ਸਿੱਖ ਹੋਣ ਦਾ ਜਾਂ ਸਿੱਖ ਧਿਰ ਦਾ ਹੋਣ ਦਾ ਇਹ ਹੈਗਾ। ਦੂਜੇ ਪਾਸੇ 1984 ਦੇ ਵਿੱਚ ਨਵੰਬਰ ਮਹੀਨੇ 'ਚ ਜਾਂ ਜੂਨ ਮਹੀਨੇ 'ਚ ਜੋ ਇੰਡੀਆ ਨੇ ਕੀਤਾ, ਜਿਹੜੇ ਭਾਰਤੀ, ਜਿਹੜੇ ਇੰਡੀਅਨ ਉਦੋਂ ਆਪ ਕੋਈ ਰੋਲ ਪਲੇ ਨਹੀਂ ਕਰ ਸਕਦੇ ਸੀ, ਉਹਨਾਂ ਨੂੰ ਦਸੰਬਰ 1984 'ਚ ਮੌਕਾ ਦਿੱਤਾ ਗਿਆ। ਸਾਰੇ ਭਾਰਤ ਦੇ ਲੋਕਾਂ ਨੇ ਗਹਿ ਗੱਡਮੀ ਵੋਟ ਪਾਈ। ਇੱਕ ਰਿਕਾਰਡ ਕਾਇਮ ਹੋਇਆ ਕਿ BJP ਕੋਲੇ ਸਿਰਫ 2 MP ਰਹਿ ਗਏ ਸੀ, ਬਾਕੀ ਸਾਰੇ ਭਾਰਤ ਨੇ, ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਸੀ, ਉਹ ਕਾਂਗਰਸ ਨੂੰ ਜਿਤਾਇਆ, ਤਾਂ ਕਿ ਇਹ ਦਿਖਾਇਆ ਕਿ ਅਸੀਂ ਜੀ ਠੀਕ ਆ, ਨਹੀਂ ਆ ਸਕੇ ਗਲ 'ਚ ਟਾਇਰ ਪਾਉਣ, ਰੇਪ ਕਰਨ, ਸਿੱਖਾਂ ਦੀਆਂ ਦਾੜੀਆਂ ਮੁੰਨਣ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਰਦੁਆਰਿਆਂ ਨੂੰ ਅੱਗਾਂ ਲਾਉਣ, ਪਰ ਤੁਸੀਂ ਕੀਤਾ, ਅਸੀਂ ਤੁਹਾਡੀ ਸਪੋਰਟ ਕਰਦੇ ਹਾਂ। ਸੋ ਇਸ ਤਰੀਕੇ ਨਾਲ ਇੱਕ ਪੂਰੀ ਧਿਰ ਪੈਦਾ ਹੋਈ, ਜਿਹੜੀ ਇੰਡੀਅਨ ਧਿਰ। ਉਹਦੇ 'ਚ ਅਮਿਤਾਭ ਬੱਚਨ ਵੀ ਆ, ਹੋਰ ਵੀ ਆ, ਖੁਸ਼ਵੰਤ ਸਿੰਘ, ਜਿਹਨੂੰ ਆਪਾਂ ਸਦਾ ਉਹ ਤੋਂ ਪਹਿਲਾਂ ਮਾੜਾ ਮੰਨੇ, ਪਰ ਉਹ ਉਦੋਂ ਦੂਜੇ ਪਾਸੇ ਖੜ ਗਿਆ, ਸਿੱਖਾਂ ਵਾਲੇ ਪਾਸੇ। ਉਹ ਉਦੋਂ ਜੋ ਉਹਦੇ ਨਾਲ ਰਿਐਕਸ਼ਨ ਦੇ ਵਿੱਚ ਉਹਨੇ ਜੋ ਦੇਖਿਆ, ਮੈਂ ਆਮ ਕਹਿਣਾ ਕਿ ਜਿਹੜੇ ਆ ਹੁਣ ਬਣੇ ਫਿਰਦੇ ਆ ਨਾ ਵਧੀਆ ਸਿੱਖ, ਤੁਸੀਂ ਖੁਸ਼ਵੰਤ ਸਿੰਘ ਨਾਲੋਂ ਜ਼ਿਆਦਾ ਤਾਂ ਨਹੀਂ ਗਰਕ ਸਕਦੇ ਜਿੰਨਾ ਉਹਨੇ ਇੰਡੀਆ ਦੀ ਭਗਤੀ ਕੀਤੀ, ਗਾਂਧੀ ਪਰਿਵਾਰ ਦੀ ਭਗਤੀ ਕੀਤੀ। ਪਰ ਆਖਰ ਨਵੰਬਰ 84 ਤੋਂ ਬਾਅਦ ਉਹਨੂੰ ਲਿਖਣਾ ਪਿਆ ਕਿ ਮੈਨੂੰ ਅਹਿਸਾਸ ਹੋਇਆ ਕਿ ਮੈਂ ਹਿੰਦੂ ਇੰਡੀਆ ਵਿੱਚ ਰਹਿ ਰਿਹਾ, ਇਹ ਇੰਡੀਆ ਨਹੀਂ ਹੈ, ਸੈਕੂਲਰ ਇੰਡੀਆ ਨਹੀਂ ਹੈ। ਸੋ ਜਿਹੜਾ ਅੱਜ ਦਾ ਮਸਲਾ ਉਹ ਇਹ ਆ
ਕਿ ਅਮਿਤਾਭ ਬੱਚਨ ਉਸ ਇੰਡੀਆ ਦਾ ਨੁਮਾਇੰਦਾ ਹੈ, ਪ੍ਰਤੀਨਿਧ ਹੈ, ਜਿਹਨੇ ਸਾਡਾ ਕਤਲੇਆਮ ਕੀਤਾ ਤੇ ਸੈਲੀਬ੍ਰੇਟ ਕੀਤਾ। ਜਿਹੜਾ ਉਹਨੇ ਕਿਹਾ ਸੀ ਰਾਜੀਵ ਗਾਂਧੀ ਨੇ ਕਿ ਜਦੋਂ ਵੱਡਾ ਦਰਖਤ ਡਿੱਗਦਾ ਤੇ ਉਦੋਂ ਫਿਰ ਧਰਤੀ ਜਿਹੜੀ ਆ ਉਹ ਕੰਬਦੀ ਹੁੰਦੀ। ਅਮਿਤਾਭ ਬੱਚਨ ਉਹ ਚੀਜ਼। ਦੂਜੇ ਪਾਸੇ ਜਿਹੜਾ ਇਹ ਦਲਜੀਤ ਦੋਸਾਂਝ ਆ, ਇੱਕ ਕਲਾਕਾਰ, ਜੇਕਰ ਉਹ ਇੱਕ ਆਮ ਕਲਾਕਾਰ ਵਾਂਗ ਕਰਦਾ ਫਿਰੇ, ਕਈ ਅਸੀਂ ਦੇਖਦੇ ਹਾਂ ਉਹ ਆਪਦੇ ਜਿਹੜੇ ਉਸਤਾਦ ਨੇ ਉਹਨਾਂ ਨੂੰ ਗੁਰੂ ਕਹੀ ਜਾਣਗੇ, ਬੜਾ ਪੈਰਾਂ 'ਚ ਲਿਟ ਕੇ ਮੱਥਾ ਟੇਕਦੇ ਆ, ਉਹ ਸਾਨੂੰ ਕੋਈ ਉਹ ਤੋਂ ਪ੍ਰੋਬਲਮ ਨਹੀਂ ਆਉਂਦੀ। ਚਲੋ ਠੀਕ ਆ ਯਾਰ, ਇਹਨਾਂ ਦੀ ਆਪਦੀ ਗੱਲ। ਹੁਣ ਇਹ ਹੈ ਕਿ ਦਲਜੀਤ ਦੋਸਾਂਝ ਦੀ ਫਿਲਮ ਜਿਹੜੀ ਹੈ ਉਹਦਾ ਰਫੜ ਪਿਆ ਤੇ ਪੰਥ ਪੂਰਾ ਡਟ ਕੇ ਖੜ ਗਿਆ, ਚਾਹੇ ਖਾਲੜੇ ਵਾਲੀ ਸੀ ਚਾਹੇ ਉਹ ਸਰਦਾਰ ਜੀ ਵਾਲੀ ਸੀ। ਤੇ ਅੱਜ ਜਦੋਂ ਲੋੜ ਪਈ ਤਾਂ ਦਲਜੀਤ ਦੋਸਾਂਝ ਨੇ ਇਹ ਨਹੀਂ ਰੱਖਿਆ ਕਿ ਮੈਂ ਸਿੱਖ ਕੌਮ ਦਾ ਨੁਮਾਇੰਦਾ, ਉਹਨੇ ਉਹ ਲਾ ਕੇ ਪੱਗ ਇੱਕ ਤਰੀਕੇ ਨਾਲ ਖੰਡਾਤੀ। ਤੋ ਅੱਜ ਦੀ ਤਰੀਕ ਵਿੱਚ ਇਹ ਮਸਲਾ ਸਿੱਖ ਕੌਮ ਨੂੰ ਬਹੁਤ ਦੁਖੀ ਕਰ ਰਿਹਾ। ਇਸ ਗੱਲ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਕਿ ਹਰ ਮੌਕੇ ਕੌਮ ਦਾ ਪੱਖ ਜਿਹੜਾ ਉਹਨੂੰ ਤਰਜੀਹ ਦਿੱਤੀ ਜਾਵੇ। ਅੱਜ ਇਸ ਮਸਲੇ ਦੇ ਉੱਤੇ ਹੋਰ ਚਰਚਾ ਕਰਨ ਦੀ ਭਾਵੇਂ ਲੋੜ ਆ, ਪਰ ਵਕਤ ਨਹੀਂ। ਫਿਰ ਕੱਲ ਗੱਲ ਕਰਾਂਗੇ। ਇੱਥੇ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।